ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਿੱਖ ਕੌਮ ਦੇ ਸੰਦਰਭ ਦੇ ਵਿੱਚ ਜਿਹੜੀਆਂ ਵੰਗਾਰਾਂ ਜਾਂ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਬਾਰੇ ਚਰਚਾ ਕਰਨੀ ਆ। ਪਰ ਪਹਿਲਾ ਹੀ ਅੱਖਰ ਜਿਹੜਾ ਆਪਾਂ ਵਰਤਿਆ ਸਿੱਖ ਤੇ ਦੂਜਾ ਕੌਮ। ਜਦੋਂ ਆਪਾਂ ਨੂੰ ਇਹ ਪਤਾ ਹੋਵੇ ਵੀ ਕੌਮ ਕੀ ਹੁੰਦੀ ਆ, ਕੌਮ ਕਹਿਣ ਦੇ ਅਰਥ ਕੀ ਨੇ ਤੇ ਕੌਮ ਹੋਣ ਦੇ ਮਤਲਬ ਕੀ ਨੇ, ਫਿਰ ਆਪਾਂ ਨੂੰ ਜਿਹੜੀਆਂ ਅੱਗੇ ਆਪਾਂ ਗੱਲਾਂ ਕਰਨੀਆਂ ਨੇ ਉਹਨਾਂ ਦਾ ਜ਼ਿਆਦਾ ਸਪਸ਼ਟਤਾ ਦੇ ਨਾਲ ਸਮਝ ਪੈ ਸਕਦੀ ਆ। ਸੋ ਜਿਹੜੀ ਕੌਮ ਦੀ ਪਰਿਭਾਸ਼ਾ ਦੁਨੀਆ ਭਰ ਦੇ ਵਿੱਚ ਡੈਫੀਨੇਸ਼ਨ ਚੱਲਦੀ ਆ ਉਹ ਕੋਈ ਇੱਕ ਤਰ੍ਹਾਂ ਦੀ ਨਹੀਂ ਹੈਗੀ। ਬੜੇ ਤਰ੍ਹਾਂ ਦੇ ਲੱਛਣ ਜਾਂ ਗੁਣ ਨੇ ਦੱਸੇ ਜਾਂਦੇ ਕਿ ਕੌਮ ਆਹ ਹੁੰਦੀ ਆ, ਕੌਮ ਨੂੰ ਆਹ ਕਿਹਾ ਜਾਂਦਾ, ਆਹ ਚੀਜ਼ ਹੋਣੀ ਚਾਹੀਦੀ ਹੈ। ਪਰ ਮੋਟੇ ਜਿਹੇ ਤੌਰ ਦੇ ਉੱਤੇ ਜਿਹੜੀ ਫਰਾਂਸ ਦਾ ਚਿੰਤਕ ਹੋਇਆ ਅਰਨੇਸਟ ਰੈਨਨ, ਉਹਦਾ ਨਾਮ ਆ ਅਰਨੇਸਟ ਰੈਨਨ, ਉਹਨੇ ਜਿਹੜੀ ਨੇਸ਼ਨਹੁੱਡ ਦੀ ਜਾਂ ਕੌਮ ਦੀ ਗੱਲ ਕੀਤੀ ਆ ਉਹਦੇ ਵਿੱਚ ਜਿਹੜੇ ਲੱਛਣ ਉੱਭਰਦੇ ਆ ਉਸ ਸਾਰੀ ਡੈਫੀਨੇਸ਼ਨ ਦੇ ਵਿੱਚੋਂ, ਉਹਦੇ ਵਿੱਚੋਂ ਇੱਕ ਤਾਂ ਹੈਗਾ ਵੀ ਕੌਮ ਦੀ ਜਿਉਂਦੀ ਜਾਗਦੀ ਆਤਮਾ ਜਿਹੜੀ ਆ ਉਹ ਬੜਾ ਜ਼ਰੂਰੀ ਤੱਤਵ। ਦੂਜਾ ਹੈਗਾ ਵੀ ਰੂਹਾਨੀ ਸੰਗਤ ਜਿਹੜੀ ਆ ਉਹ ਬਹੁਤ ਜ਼ਰੂਰੀ ਚੀਜ਼ ਆ। ਤੇ ਇਸ ਤਰੀਕੇ ਦੇ ਨਾਲ ਕੌਮ ਕੋਲੇ ਯਾਦਾਂ ਦਾ ਇੱਕ ਅਮੀਰ ਵਿਰਸੇ ਦਾ ਸਾਂਝਾ ਖਜ਼ਾਨਾ ਹੋਣਾ ਬੜਾ ਜ਼ਰੂਰੀ ਮੰਨਿਆ ਜਾਂਦਾ। ਜਿਵੇਂ ਆਪਾਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਦੇ ਜਿਹੜਾ ਸਾਡਾ ਯਾਦਾਂ ਦਾ ਇੱਕ ਅਮੀਰ ਖਜ਼ਾਨਾ, ਵਿਰਸੇ ਦਾ ਸਾਂਝਾ ਖਜ਼ਾਨਾ ਜਿਹੜਾ ਸਾਡਾ, ਉਹ ਅਸੀਂ ਲਈ ਫਿਰਦੇ ਹਾਂ। ਦੂਸਰਾ ਹੈਗਾ ਵੀ ਹਕੀਕੀ ਰਜਾ, ਭਾਵ ਸਾਡੀ ਸਾਰਿਆਂ ਦੀ ਇਕੱਠਿਆਂ ਰਹਿਣ ਦੀ ਚਾਹ, ਇੱਛਾ ਜਿਹੜੀ ਆ, ਤੇ ਸਾਂਝੇ ਵਿਰਸੇ ਨੂੰ ਸੰਭਾਲ ਕੇ ਰੱਖਣ ਦਾ ਦ੍ਰਿੜ ਇਰਾਦਾ। ਇਹ ਬੜੀ ਜ਼ਰੂਰੀ ਗੱਲ ਆ ਵੀ ਕੌਮ ਜਿਹੜੀ ਆ ਉਹ ਆਪਦਾ ਜਿਹੜਾ ਸਾਂਝਾ ਖਜ਼ਾਨਾ ਨਾ, ਜਦੋਂ ਸਾਡੇ ਇਤਿਹਾਸ ਬਾਰੇ, ਸਾਡੇ ਬੋਲੀ ਬਾਰੇ ਜਾਂ ਸਾਡੀ ਕਿਸੇ ਹੋਰ ਪਿਆਰੀ ਚੀਜ਼ ਬਾਰੇ ਜਿਹੜੀ ਸਾਡੀ ਕੌਮ ਦੇ ਖਜ਼ਾਨੇ ਵਿੱਚ ਪਈ ਆ, ਉਹਦੇ ਬਾਰੇ ਜਦੋਂ ਕੋਈ ਨਾਵਾਚਕ ਗੱਲ ਸੁਣਦੇ ਕਰਦੇ ਆ ਜਾਂ ਉਹਦੇ ਉਲਟ ਅਸੀਂ ਕੋਈ ਵਰਤਾਰਾ ਮਹਿਸੂਸ ਕਰਦੇ ਆ, ਕਿਸੇ ਵਿਅਕਤੀ ਦੀ, ਕਿਸੇ ਧਿਰ ਜਾਂ ਧੜੇ ਦੀ ਕੋਈ ਇਹੋ ਜਿਹੀ ਹਰਕਤ ਮਹਿਸੂਸ ਕਰਦੇ ਆ ਜਿਹਦੇ ਨਾਲ ਸਾਡੇ ਹਿੱਤਾਂ ਨੂੰ ਸੱਟ ਵੱਜਦੀ ਹੋਵੇ, ਤਾਂ ਜਿਵੇਂ ਆਪਾਂ ਪ੍ਰਤੀਕਿਰਿਆ ਕਰਦੇ ਆ, ਜਵਾਬ ਦਿੰਦੇ ਆ, ਰਿਐਕਟ ਕਰਦੇ ਆ, ਉਹ ਸਾਰੀ ਗੱਲ ਆ ਜਿਹੜੀ ਉਹ ਸਾਂਝੇ ਵਿਰਸੇ ਜਿਹੜਾ ਖਜ਼ਾਨਾ ਆ ਉਹਨੂੰ ਸੰਭਾਲ ਕੇ ਰੱਖਣ ਦੇ ਦ੍ਰਿੜ ਇਰਾਦੇ ਚੋਂ ਨਿਕਲਦੀ ਆ। ਤੇ ਜਿਹੜੀਆਂ ਕੌਮਾਂ ਦੀਆਂ ਕੁਰਬਾਨੀਆਂ ਨੇ ਉਹ ਵੀ ਇੱਥੇ ਕੀ ਜਾ ਕੇ ਆਪਾਂ ਉਹਨਾਂ ਨੂੰ ਮਿਣ ਗਿਣ ਸਕਦੇ ਆ ਕਿ ਜਦੋਂ ਕਿਸੇ ਸਿੱਖ ਨੂੰ ਇਹ ਪਤਾ ਲੱਗਦਾ ਕਿ ਮੇਰੇ ਧਰਮ ਨੂੰ, ਮੇਰੀ ਕੌਮ ਦੇ ਹਿੱਤਾਂ ਨੂੰ, ਮੇਰੇ ਪੰਥਕ ਜਜ਼ਬਾਤਾਂ ਨੂੰ ਸੱਟ ਮਾਰੀ ਜਾ ਰਹੀ ਆ, ਤਾਂ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ, ਹੱਦ ਤੋਂ ਪਾਰ ਵੀ ਜਾ ਸਕਦਾ। ਹੱਦ ਤੱਕ ਤਾਂ ਕੀ, ਹੱਦ ਤੋਂ ਪਾਰ ਤੱਕ ਵੀ ਜਾ ਸਕਦਾ। ਔਰ ਬੜੀਆਂ ਵੱਡੀਆਂ ਮੱਲਾਂ ਮਾਰੀਆਂ ਜਾਂਦੀਆਂ ਨੇ, ਬੜੀਆਂ ਵੱਡੀਆਂ ਘਾਲਣਾਵਾਂ ਘਾਲੀਆਂ ਜਾਂਦੀਆਂ ਨੇ ਆਪਦੇ ਵਿਰਸੇ ਨੂੰ, ਆਪਦੇ ਖਜ਼ਾਨੇ ਨੂੰ, ਜਿਹੜਾ ਕੌਮ ਦਾ ਕੌਮੀ ਖਜ਼ਾਨਾ ਹੁੰਦਾ ਉਹਨੂੰ ਸੰਭਾਲ ਕੇ ਰੱਖਣ ਪ੍ਰਤੀ ਜਿਹੜੀ ਦ੍ਰਿੜਤਾ ਨਾ, ਉਹ ਇਸ ਚੀਜ਼ ਚੋਂ ਆ ਵੀ ਚਾਹੇ ਬੰਦ ਕਟਾਉਣੇ ਪੈ ਜਾਣ, ਖੋਪਰੀਆਂ ਲਹਾਉਣੀਆਂ ਪੈ ਜਾਣ, ਚਰਖੜੀਆਂ ਤੇ ਚੜ੍ਹਨਾ ਪੈ ਜਾਵੇ, ਫਿਰ ਉਸ ਮੌਕੇ ਕੌਮ ਜਿਹੜੀ ਆ ਜਾਂ ਕੌਮ ਦੇ ਜਿਹੜੇ ਗੁਰਸਿੱਖ ਨੇ ਸਾਡੇ, ਉਹ ਫਿਰ ਇਹ ਦ੍ਰਿੜਤਾ ਦਾ ਉਸ ਟਾਈਮ ਪ੍ਰਗਟਾਵਾ ਕਰਦੇ ਆ। ਮਰਨਾ ਵੀ ਪੈ ਸਕਦਾ ਤੇ ਮਾਰਨਾ ਵੀ ਪੈ ਸਕਦਾ ਕੌਮ ਦੇ ਹੱਕਾਂ ਦੀ ਰਾਖੀ ਲਈ, ਕੌਮ ਦੇ ਸਾਂਝੇ ਵਿਰਸੇ ਦੀ ਸੰਭਾਲ ਦੇ ਲਈ। ਉਹ ਇਹ ਇੱਕ ਜਿਹੜੀ ਦ੍ਰਿੜ ਇਰਾਦਾ ਇਹ ਕੌਮ ਦੇ ਗੁਣਾਂ ਚ ਆਉਂਦਾ ਵਾ। ਜਿਹੜੇ ਕੌਮ ਦੇ ਗੁਣ ਨਹੀਂ ਹੋਣਗੇ ਫਿਰ ਮਤਲਬ ਉਹਦੇ ਚ ਇਹੀ ਚੀਜ਼ ਹੋਈ ਕਿ ਜਦੋਂ ਕੋਈ ਕੌਮ ਕੰਪਰੋਮਾਈਜ਼ ਕਰਨਾ ਸਿੱਖ ਲਵੇ, ਸਮਝੌਤਾਵਾਦੀ ਬਣ ਜਾਵੇ ਕਿ ਚਲੋ ਫਿਰ ਕੀ ਹੋਇਆ ਨਾ, ਇੱਦਾਂ ਉਲਟ ਚੀਜ਼ ਆ ਇਹਦੇ। ਤੋ ਜਿਹੜੀਆਂ ਚੀਜ਼ਾਂ ਕੌਮ ਦੇ ਐਲੀਮੈਂਟ ਜਾਂ ਕੌਮ ਦੇ ਤੱਤ ਦੇ ਰੂਪ ਵਿੱਚ ਨੇ, ਇਦੋਂ ਉਲਟ ਚੀਜ਼ਾਂ ਉਹ ਨੇ
ਜਿਹੜੀਆਂ ਜਦੋਂ ਕਿਸੇ ਕੌਮ ਨੂੰ ਘੇਰਨਾ ਹੋਵੇ, ਮਾਰਨਾ ਹੋਵੇ, ਖਤਮ ਕਰਨਾ ਹੋਵੇ, ਤਾਂ ਜਿਹੜਾ ਕੌਮ ਦੇ ਭਾਈਚਾਰਾ, ਜਿਹੜਾ ਕੌਮੀ ਕੋਈ ਭਾਈਚਾਰਾ ਹੁੰਦਾ, ਉਹਦੇ ਵਿੱਚ ਭਵਿੱਖ ਦੇ ਆਦਰਸ਼ਾਂ ਦੀ ਸਾਂਝ ਆ ਜਿਹੜੀ, ਉਹ ਬੜੀ ਇੰਪੋਰਟੈਂਟ ਚੀਜ਼ ਆ, ਬੜੀ ਅਹਿਮੀਅਤ ਆ ਉਹਦੀ। ਤੇ ਰਲ ਕੇ ਝੱਲੀਆਂ ਮੁਸੀਬਤਾਂ ਦਾ ਜਿਹੜਾ ਸਾਂਝਾ ਅਹਿਸਾਸ ਹੁੰਦਾ, ਜਿਵੇਂ ਅਸੀਂ ਆਪਦੇ ਬੀਤੇ ਸਮੇਂ ਦੇ ਵਿੱਚ ਜਿਹੜੀਆਂ ਮੁਸੀਬਤਾਂ ਰਲ ਕੇ ਝੱਲੀਆਂ ਨੇ, ਉਹਨਾਂ ਦਾ ਸਾਂਝਾ ਅਹਿਸਾਸ, ਹਾਰਾਂ ਦਾ ਸਾਂਝਾ ਦਰਦ, ਜਿੱਥੇ ਜਿੱਥੇ ਸੱਟ ਵੱਜੀ ਹੁੰਦੀ ਆ, ਜਿੱਥੇ ਜਿੱਥੇ ਹਾਰ ਮਿਲੀ ਹੁੰਦੀ ਆ, ਉਹਦਾ ਦਰਦ ਸਾਰੇ ਉਸ ਕੌਮ ਦੇ ਵਸਿੰਦਿਆਂ ਨੂੰ ਇੱਕੋ ਜਿਹਾ ਹੁੰਦਾ। ਇਹਨੂੰ ਥੋੜਾ ਜਿਹਾ ਆਪਾਂ ਹੋਰ ਸਟੱਜੇ ਤਰੀਕੇ ਨਾਲ ਇਹਦੀ ਵਿਆਖਿਆ ਕਰਾਂਗੇ ਅਗਲੇ ਪਲ ਵਿੱਚ, ਪਰ ਅਜੇ ਮੈਂ ਇਹਨੂੰ ਗੱਲ ਨੂੰ ਥੋੜਾ ਜਿਹਾ ਛੱਡ ਕੇ ਅੱਗੇ ਵਧਾਂਗਾ ਕਿ ਹਾਰਾਂ ਦੇ ਸਾਂਝੇ ਦਰਦ ਦੇ ਅਰਥ ਕੀ ਨੇ, ਤੇ ਜਿੱਤਾਂ ਦਾ ਸਾਂਝਾ ਸਰੂਰ, ਜਿੱਥੇ ਜਿੱਥੇ ਜਿੱਤ ਮਿਲੀ ਹੁੰਦੀ ਆ, ਉੱਥੇ ਉੱਥੇ ਸਰੂਰ ਦਾ ਹੋਣਾ ਤਾਂ ਸੁਭਾਵਿਕ ਆ, ਪਰ ਸਾਂਝਾ ਸਰੂਰ ਵੀ ਇੱਕੋ ਜਿਹਾ ਮਜ਼ਾ ਲੈਣਾ, ਇੱਕੋ ਜਿਹਾ ਆਨੰਦ ਲੈਣਾ, ਸਾਂਝੀਆਂ ਖੁਸ਼ੀਆਂ ਤੇ ਭਵਿੱਖ ਦੇ ਸਾਂਝੇ ਸੁਪਨਿਆਂ ਨੂੰ ਇੱਕ ਕੌਮ ਦੇ ਅਤੀ ਅਹਿਮ ਤੇ ਜ਼ਰੂਰੀ ਲੱਛਣ ਵਿੱਚ ਗਿਣਿਆ ਜਾਂਦਾ। ਜਿਹੜੀ ਆਪਾਂ ਗੱਲ ਛੱਡੀ ਆ ਹਾਰਾਂ ਦੇ ਸਾਂਝੇ ਦਰਦ, ਹਰੇਕ ਕੌਮ ਜਿਹੜੀ ਆ ਉਹ ਆਪਦੀ ਜਿੱਥੇ ਜਿੱਥੇ ਹਾਰ ਹੋਈ ਹੁੰਦੀ ਆ, ਉਹਦਾ ਦਰਦ ਸਾਰੀ ਕੌਮ ਸਾਂਝਾ ਮੰਨਦੀ ਹੈ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਵਿੱਚ 740 ਸਿੰਘਾਂ ਦੀ ਗ੍ਰਿਫਤਾਰੀ ਅਤੇ ਸ਼ਹਾਦਤ ਦਾ ਜਿਹੜਾ ਦਰਦ ਵਾ, ਛੋਟੇ ਘੱਲੂ ਘਾਰੇ ਤੋਂ ਜਾਂ ਵੱਡੇ ਘੱਲੂ ਘਾਰੇ ਤੋਂ ਬਾਅਦ ਵਿੱਚ ਜਿਹੜਾ ਸਾਡਾ ਦਰਦ ਵਾ, ਉਹ ਹਾਰ ਦਾ ਜਾਂ ਉਸ ਚੀਜ਼ ਦਾ ਜਿਹੜਾ ਦਰਦ ਵਾ ਉਹ ਸਾਂਝਾ ਹੈ। ਤੇ ਜਿੱਥੇ ਜਿੱਥੇ ਸਾਡੀਆਂ ਜਿੱਤਾਂ ਨੇ, ਮੱਲਾਂ ਮਾਰੀਆਂ ਨੇ, ਉਹਦਾ ਜਿਹੜਾ ਸਰੂਰ ਆ ਉਹ ਸਾਂਝਾ। ਇਹ ਜਿਹੜੀ ਸਾਂਝ ਆ, ਇਹਦੇ ਵਿੱਚ ਇੱਕ ਥਾਂ ਦੇ ਉੱਤੇ ਜਾ ਕੇ ਉਲਟ ਤਾਕਤ ਜਿੱਥੇ ਕੰਮ ਕਰਦੀ ਹੁੰਦੀ ਆ, ਉਹ ਹੁੰਦਾ ਕਿ ਜਦੋਂ ਕੌਮ ਦਾ ਕੋਈ ਹਿੱਸਾ ਜਿਹੜਾ ਹੈ ਉਹ ਦੂਜੇ ਪਾਸੇ ਭੁਗਤ ਰਿਹਾ ਹੋਵੇ, ਜਦੋਂ ਉਹ ਇਹ ਕਹਿ ਰਿਹਾ ਹੋਵੇ ਕਿ ਆਪਣੇ ਨਾਲ ਜੋ ਹੋਇਆ ਠੀਕ ਹੋਇਆ, ਤਾਂ ਇਹ ਕੌਮ ਦੇ ਨਾ ਬਣਨ ਯੋਗ ਵਾਲੀਆਂ ਗੱਲਾਂ ਨੇ। ਇਹਨੂੰ ਥੋੜਾ ਜਿਹਾ ਜੇ ਹੋਰ ਮੈਂ ਸਪਸ਼ਟ ਕਰਾਂਗਾ, ਕਿਉਂਕਿ ਜਦੋਂ ਕੋਈ ਗੱਲ ਨਵੇਕਲੀ ਜੀ ਆਉਂਦੀ ਆ ਤਾਂ ਉਦੋਂ ਕਈ ਵਾਰੀ ਸਰੋਤੇ ਨੂੰ ਸਮਝ ਨਹੀਂ ਆਉਂਦੀ ਗੱਲ ਦੀ, ਪਰ ਉਹਨੂੰ ਆਪਾਂ ਐਲੈਬੋਰੇਟ ਕਰਾਂਗੇ। ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਹਰ ਕੌਮੀ ਭਾਈਚਾਰੇ ਅੰਦਰ ਆਪਦੀ ਸੁਤੰਤਰ ਹਸਤੀ ਤੇ ਪਛਾਣ ਨੂੰ ਬਰਕਰਾਰ ਰੱਖਣ ਦਾ ਕੁਦਰਤੀ ਜਜ਼ਬਾ ਮੌਜੂਦ ਹੁੰਦਾ। ਹਰ ਕੌਮ ਚਾਹੁੰਦੀ ਆ ਕਿ ਮੇਰੀ ਸੁਤੰਤਰ ਹੋਂਦ ਹਸਤੀ ਬਰਕਰਾਰ ਰਵੇ, ਤੇ ਇਹ ਅੰਦਰ ਉਹਦੇ ਨੇਚਰਲ ਕੁਦਰਤੀ ਤੌਰ ਤੇ ਜਜ਼ਬਾ ਹੁੰਦਾ ਵੀ ਅਸੀਂ ਇਹ ਬਰਕਰਾਰ ਰੱਖਣੀ ਹੈ। ਕੋਈ ਕੌਮ ਨਹੀਂ ਚਾਹੁੰਦੀ ਕਿ ਸਾਨੂੰ ਦੂਜੀ ਕੌਮ ਜਿਹੜੀ ਆ ਉਹ ਹੜੱਪ ਜਾਵੇ, ਜਾਂ ਸਾਡੀ ਜਿਹੜੀ ਵਿਲੱਖਣ ਤੇ ਵੱਖਰੀ ਹੋਂਦ ਹਸਤੀ ਆ ਉਹ ਮਲੀਆ ਮੇਟ ਹੋ ਜੇ। ਇਹ ਜਦੋਂ ਗੱਲਾਂ ਜਾਂ ਇਹ ਤੱਤ ਜਿਹੜੇ ਨੇ, ਇਹ ਜਦੋਂ ਮੈਂ ਲਿਖੇ ਜਾਂ ਮੈਂ ਪੜ੍ਹੇ ਆ ਜਾਂ ਮੈਂ ਨੋਟਸ ਬਣਾ ਰਿਹਾ ਸੀ, ਉਸ ਵੇਲੇ ਮੇਰੇ ਮਨ ਵਿੱਚ ਇਹ ਗੱਲ ਸੀ ਕਿ ਇਸ ਵੇਲੇ ਸਾਡੇ ਨਾਲ ਹੋ ਕੀ ਰਿਹਾ। ਇਸ ਵੇਲੇ ਬੜੀ ਸਕੀਮ ਜੀ ਦੇ ਨਾਲ, ਬੜੀ ਸਿਆਣਪ ਦੇ ਨਾਲ ਸਾਡੇ ਕੋਲੋਂ ਉਹ ਸਾਰਾ ਕੁਝ ਹੌਲੀ ਹੌਲੀ ਖੋਇਆ ਜਾ ਰਿਹਾ, ਜਿਹਦੇ ਨਾਲ ਅਸੀਂ ਕੌਮ ਬਣ ਸਕਦੇ ਹਾਂ। ਜਾਣੀ ਕਿ ਸਾਨੂੰ ਕੌਮ ਬਣਨ ਤੋਂ ਰੋਕਣ ਦੀ ਪ੍ਰਕਿਰਿਆ ਚੱਲ ਰਹੀ ਹੈ। ਜਿਹੜੇ ਜਿਹੜੇ ਐਲੀਮੈਂਟਸ ਦਿਖਾ ਕੇ ਦੁਨੀਆ ਦੇ ਸਾਹਮਣੇ ਸਿੱਖਾਂ ਨੇ ਆਪਦਾ ਕੇਸ ਰੱਖਣਾ ਕਿ ਆਹ ਦੇਖੋ ਅਸੀਂ ਇੱਕ ਸੰਪੂਰਨ ਕੌਮ ਆ ਤੇ ਸਾਡਾ ਆਪਦਾ ਆਜ਼ਾਦ ਕੌਮੀ ਘਰ ਜਿਹੜਾ ਹੈ ਉਹ ਬਣਨਾ ਚਾਹੀਦਾ ਹੈ, ਬੜੀ ਸਕੀਮ ਦੇ ਨਾਲ ਦੋਖੀਆਂ ਦੇ ਵੱਲੋਂ ਉਹਨਾਂ ਸਾਰੇ ਤੱਤਾਂ ਉੱਤੇ, ਉਹਨਾਂ ਸਾਰੇ ਕਾਰਕਾਂ ਦੇ ਉੱਤੇ ਸੱਟ ਮਾਰੀ ਜਾ ਰਹੀ ਆ, ਜਿਹੜੇ ਸਾਡੇ ਕੌਮ ਦੇ ਹੋਣ ਦੀ ਗਾਰੰਟੀ ਕਰਦੇ ਆ। ਉਹਦੇ ਲਈ
ਜੋ ਕੁਝ ਕੀਤਾ ਕਰਾਇਆ ਜਾ ਰਿਹਾ ਉਹਦੇ ਉੱਤੇ ਜੇ ਚਰਚਾ ਕਰੀਏ ਤਾਂ ਸਭ ਤੋਂ ਪਹਿਲੀ ਗੱਲ ਸਾਡੇ ਪੱਲੇ ਇਹ ਪੈਂਦੀ ਆ ਕਿ ਹਰ ਉਹ ਧਿਰ, ਹਰ ਉਹ ਵਿਅਕਤੀ, ਹਰ ਉਸ ਸੰਸਥਾ ਨੂੰ ਜਾਂ ਸ਼ਖਸੀਅਤ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਤੇ ਉਹਨੂੰ ਇਰਰੈਲੇਵੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਜਿਹੜੀ ਧਿਰ ਜਾਂ ਸੰਸਥਾ ਜਾਂ ਸ਼ਖਸੀਅਤ ਜਾਂ ਵਿਅਕਤੀ ਕੋਈ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਦੀ ਗੱਲ ਕਰਦਾ ਹੋਵੇ, ਜਾਣੀ ਕਿ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਉਹ ਲੋਕ ਵਡਿਆਏ ਜਾਂਦੇ ਨੇ ਮੀਡੀਆ ਵੱਲੋਂ, ਉਹ ਲੋਕ ਸਿੱਖਾਂ ਦੇ ਨਾਇਕ ਜਾਂ ਸਿੱਖ ਚਿਹਰੇ ਦੇ ਰੂਪ ਦੇ ਵਿੱਚ ਪ੍ਰਵਾਨ ਕੀਤੇ ਕਰਾਏ ਜਾਂਦੇ ਨੇ, ਉਹਨਾਂ ਨੂੰ ਉਭਾਰਿਆ ਜਾਂਦਾ, ਉਹਨਾਂ ਨੂੰ ਸਪੇਸ ਦਿੱਤੀ ਜਾਂਦੀ ਆ ਮੀਡੀਆ ਦੇ ਰਾਹੀਂ ਤੇ ਹੋਰ ਸਮਾਜਿਕ ਥਾਵਾਂ ਦੇ ਉੱਤੇ। ਜਿਹੜੇ ਬੰਦੇ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਜਾਂ ਕੌਮ ਦੇ ਰੂਪ ਦੇ ਵਿੱਚ ਵੱਖਰੇ ਹੋਣ ਦੇ ਸਿਧਾਂਤ ਤੋਂ ਟਾਲਾ ਵੱਟ ਕੇ ਚੱਲਦੇ ਹੋਣ, ਜਿਹੜਾ ਬੰਦਾ ਸਿੱਖਾਂ ਦੇ ਵੱਖਰੇ ਹੋਂਦ ਹਸਤੀ ਦਾ ਜਾਂ ਸਿੱਖਾਂ ਦੀ ਵੱਖਰੀ ਜਿਹੜੀ ਕੌਮੀਅਤ ਆ, ਨੇਸ਼ਨਹੁੱਡ ਆ, ਉਹਦੀ ਗੱਲ ਤੇ ਪਹਿਰਾ ਦਿੰਦਾ ਜਾਂ ਦਬਾਉਂਦਾ ਹੈ, ਉਸ ਬੰਦੇ ਨੂੰ ਜਾਂ ਉਸ ਧਿਰ ਨੂੰ ਮੀਡੀਆ ਦੇ ਵਿੱਚ ਇਰਰੈਲੇਵੈਂਟ, ਵੀ ਅਪ੍ਰਸੰਗਕ, ਵੀ ਇਹਦੀ ਤਾਂ ਕੋਈ ਗੱਲਬਾਤ ਹੀ ਨਹੀਂ ਹੈ, ਇਹ ਤੇ ਕੋਈ ਪਛਾਣ ਹੀ ਨਹੀਂ। ਇਸੇ ਕਰਕੇ ਸਾਡੇ ਬਹੁਤ ਸਾਰੇ ਕੌਮ ਦੇ ਬੰਦੇ ਜਿਹੜੇ ਨੇ ਉਹ ਉਹਨਾਂ ਗੁਰਸਿੱਖਾਂ ਜਾਂ ਉਹਨਾਂ ਸਿੱਖ ਸੰਸਥਾਵਾਂ ਦੇ ਬਾਰੇ ਨਾਵਾਚਕ ਵਿਚਾਰ ਆਪਣੇ ਆਪ ਹੀ ਬਣਾ ਲੈਂਦੇ ਨੇ ਕਿ ਇਹਨਾਂ ਦੀ ਕੋਈ ਸੱਦ ਪੁੱਛ ਤਾਂ ਹੈ ਨਹੀਂ। ਹੁਣ ਸੱਦ ਪੁੱਛ ਹੋਣ ਨਹੀਂ ਦਿੱਤੀ ਜਾ ਰਹੀ, ਇਹ ਤਾਂ ਦੁਸ਼ਮਣ ਦਾ ਏਜੰਡਾ, ਕਿਉਂਕਿ ਭਾਰਤੀ ਮੀਡੀਆ ਉੱਤੇ ਕਬਜ਼ਾ ਜਿਹੜਾ ਹੈਗਾ ਸਿੱਖਾਂ ਦਾ ਨਹੀਂ ਹੈਗਾ, ਦੁਸ਼ਮਣ ਦਾ। ਜੇ ਤਾਂ ਸਿੱਖਾਂ ਦੇ ਹੱਥ 'ਚ ਤਾਕਤ ਹੋਵੇ ਤੇ ਸਿੱਖ ਆਪਦੀ ਕੌਮ ਦੇ ਉਹਨਾਂ ਹਿੱਸਿਆਂ ਨੂੰ ਆਪ ਪ੍ਰਸੰਗਕ ਕਰਨ ਜਿਹੜੇ ਵੱਖਰੀ ਕੌਮ ਦੀ ਗੱਲ ਕਰਦੇ ਕਰਾਉਂਦੇ ਆ ਜਾਂ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਦਾ ਝੰਡਾ ਚੱਕ ਕੇ ਤੁਰੇ ਹੋਏ ਆ, ਫੇਰ ਤਾਂ ਕੋਈ ਗੱਲ ਆ, ਫੇਰ ਤਾਂ ਇਹ ਦਲੀਲ ਕੋਈ ਅਰਥ ਰੱਖਦੀ ਆ ਕਿ ਇਹਨਾਂ ਦੀ ਕੋਈ ਚੱਲਦੀ ਤਾਂ ਹੈ ਨਹੀਂ। ਕਿਉਂਕਿ ਇਹ ਹੁਣ ਚੱਲਣ ਦੇਣੀ ਆ ਜਾਂ ਨਹੀਂ ਚੱਲਣ ਦੇਣੀ, ਜਗ੍ਹਾ ਦੇਣੀ ਆ ਜਾਂ ਨਹੀਂ ਦੇਣੀ, ਇਹ ਤਾਂ ਚੀਜ਼ ਚਲੀ ਗਈ ਦੁਸ਼ਮਣ ਦੇ ਹੱਥ 'ਚ। ਤੇ ਦੁਸ਼ਮਣ ਕਿਉਂ ਦੇਵੇਗਾ ਸਪੇਸ? ਤੋਂ ਸਭ ਤੋਂ ਪਹਿਲੀ ਤੇ ਵੱਡੀ ਗੱਲ ਮੈਂ ਇਹੀ ਨਿਬੇੜ ਦੇਣੀ ਚਾਹੁੰਦਾ ਕਿ ਜਿਹੜਾ ਸਾਡਾ ਭਾਈਚਾਰੇ ਦਾ ਇੱਕ ਹਿੱਸਾ ਇਹ ਕਰਦਾ ਰਹਿੰਦਾ ਕਿ ਫਲਾਨੇ ਦੀ ਕੋਈ ਗੱਲਬਾਤ ਤਾਂ ਹੈ ਨਹੀਂ, ਫਲਾਨੇ ਨੂੰ ਕੋਈ ਪੁੱਛਦਾ ਤਾਂ ਹੈ ਨਹੀਂ, ਫਲਾਨੀ ਜਥੇਬੰਦੀ ਦੀ ਜਿਹੜੀ ਕਦਰ ਤਾਂ ਕੋਈ ਹੈ ਨਹੀਂ ਗੀ। ਇਹ ਸਾਰੀਆਂ ਗੱਲਾਂ ਇਸ ਸੰਦਰਭ ਵਿੱਚ ਦੇਖਣ ਦੀ ਲੋੜ ਆ ਕਿ ਉਹਨਾਂ ਨੂੰ ਆਪ ਪ੍ਰਸੰਗਕ ਕਰਨਾ, ਉਹਨਾਂ ਨੂੰ ਰੋਲਣਾ, ਉਹਨਾਂ ਨੂੰ ਅੱਖੋਂ ਪਰੋਖੇ ਕਰਨਾ, ਉਹਨਾਂ ਨੂੰ ਇਰਰੈਲੇਵੈਂਟ ਕਰਨਾ ਸਟੇਟ ਦਾ ਬਹੁਤ ਸੋਚਿਆ ਸਮਝਿਆ ਹੋਇਆ ਏਜੰਡਾ ਵਾ। ਮੈਂ ਇਹਦੇ ਬਾਰੇ ਇੱਕ ਥੋੜੀ ਜਿਹੀ ਸਿੱਧੀ ਜੀ ਗੱਲ ਵੀ ਕਰ ਲਵਾਂ, ਕਿਉਂਕਿ ਸਾਡੇ ਬੰਦੇ ਕਹਿੰਦੇ ਤੁਸੀਂ ਸਾਫ਼ ਗੱਲ ਨਹੀਂ ਕਰਦੇ। ਪਿੱਛੇ ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਇੱਕ ਚੈਨਲ ਦੇ ਉੱਤੇ ਬੁਲਾਇਆ ਗਿਆ ਤੇ ਜਦੋਂ ਗੱਲ ਸ਼ੁਰੂ ਹੋਈ ਤਾਂ ਉਹਨਾਂ ਨੇ ਸ਼ੁਰੂ ਵਿੱਚ ਹੀ ਇਹ ਗੱਲ ਕਹੀ, ਜਦੋਂ ਉਹਨਾਂ ਨੇ ਕਿਹਾ ਵੀ ਤੁਹਾਡਾ ਧੰਨਵਾਦ ਤੁਸੀਂ ਆਏ। ਆਮ ਜਿਹੜੀ ਰਵਾਇਤੀ ਕਿਸੇ ਐਂਕਰ ਦੀ ਗੱਲਬਾਤ ਹੁੰਦੀ ਹੈ ਸ਼ੁਰੂ 'ਚ ਪ੍ਰੋਗਰਾਮ ਪੇਸ਼ ਕਰਨ ਵਾਲੇ ਦੀ, ਤਾਂ ਮਾਨ ਸਾਹਿਬ ਨੇ ਇਹੀ ਗੱਲ ਜਿਹੜੀ ਮੈਂ ਕਹਿ ਰਿਹਾ, ਇਹੀ ਗੱਲ ਉੱਥੇ ਆਖੀ ਸੀ ਕਿ ਤੁਸੀਂ ਸਾਨੂੰ ਬੁਲਾਉਂਦੇ ਨਹੀਂ ਗਏ ਜੀ, ਅਸੀਂ ਤਾਂ ਤਿਆਰ ਰਹਿੰਦੇ ਆ, ਸਾਨੂੰ ਕੋਈ ਸੱਦੇ, ਸਾਡੀ ਗੱਲ ਕੋਈ ਆਵੇ ਤਾਂ ਸਾਨੂੰ ਬੜਾ ਵਧੀਆ ਲੱਗੂਗਾ। ਜਿਹੜੀ ਗੱਲ ਮਾਨ ਸਾਹਿਬ ਜਿਹੜੀ ਪੀੜ ਉਸ ਦਿਨ ਬਿਆਨ ਕਰ ਰਹੇ ਸੀ ਸਿਮਰਨਜੀਤ ਸਿੰਘ ਜੀ ਮਾਨ, ਉਹੋ ਜਿਹੀ ਪੀੜ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੇਲੇ ਵੀ ਉਹਨਾਂ ਨੇ ਵੀ ਝੱਲੀ ਕਿ ਉਹਨਾਂ ਨੇ ਜਿਹੜਾ ਸੀ ਜਦੋਂ ਦੇਖਿਆ ਕਿ ਸਾਡੀ ਗੱਲ ਕੋਈ ਲਾਉਂਦਾ ਨਹੀਂ ਹੈਗਾ ਮੀਡੀਆ 'ਚ, ਤਾਂ ਉਹਨਾਂ ਨੇ ਵੀ ਇਹ ਗੱਲ ਝੱਲੀ। ਤੇ ਉਦੋਂ ਇੱਕ ਹੋਰ ਬਿਮਾਰੀ ਜ਼ਿਆਦਾ ਸੀਗੀ ਵੀ ਗਲਤ ਲਾਉਂਦੇ ਸੀ, ਪੁੱਠੀ ਖਬਰ ਲਾਉਂਦੇ ਸੀ, ਜਾਣੀ ਕਿ ਝੂਠੀ ਖਬਰ ਲਾਉਂਦੇ ਸੀ, ਜਿਹਦੇ ਨਾਲ ਬਾਬਾ ਜਰਨੈਲ ਸਿੰਘ ਦੇ ਜਿਹੜੇ ਕਹੇ ਹੋਏ ਬੋਲ ਨੇ ਉਹਨਾਂ ਦੇ ਅਰਥ ਜਿਹੜੇ ਆ ਪੁੱਠੇ ਨਿਕਲਦੇ ਹੋਣ। ਇਸ ਗੱਲ ਬਾਰੇ ਉਹਨਾਂ ਦੀਆਂ ਬੇਅੰਤ ਅੱਜ ਤੱਕ ਵੀ ਆਡੀਓ ਕੈਸਟਾਂ ਜਿਹੜੀਆਂ ਮਿਲਦੀਆਂ ਨੇ, ਜਿਨ੍ਹਾਂ ਦੀ ਆਵਾਜ਼ ਵਿੱਚ ਉਹਨਾਂ ਦੀ ਵਿੱਚ ਆਪਾਂ ਨੂੰ ਸੁਣਨ ਨੂੰ ਮਿਲਦਾ ਕਿ ਕਿਸ ਤਰੀਕੇ ਨਾਲ ਉਹਨਾਂ ਦੀਆਂ ਗੱਲਾਂ ਨੂੰ ਪਲਟਾਇਆ ਜਾਂਦਾ ਰਿਹਾ। ਤੋ ਜੁਝਾਰੂ ਸੰਘਰਸ਼ ਵੇਲੇ ਵੀ ਇਹਨਾਂ ਸਿੱਖ ਜੁਝਾਰੂਆਂ ਨੂੰ ਫਿਰ ਗਨ ਦੇ ਨਾਲ ਆਪਦੀ ਗੱਲ ਲਵਾਉਣੀ ਪੈਂਦੀ ਸੀ ਮੀਡੀਆ ਦੇ ਵਿੱਚ ਵੀ,
ਅਸੀਂ ਐ ਨਹੀਂ ਕਿਹਾ, ਜਾਂ ਅਸੀਂ ਕਈ ਇਹਨਾਂ ਦੇ ਨਾਂ ਤੇ ਝੂਠੀਆਂ ਗੱਲਾਂ ਬੜੀਆਂ ਹੁੰਦੀਆਂ ਸੀ, ਜਾਂ ਜ਼ਿੰਮੇਵਾਰੀ ਜਦੋਂ ਲੈਣੀ ਇਹਨਾਂ ਨੇ ਕਿਸੇ ਵਾਰਦਾਤ ਦੀ ਤਾਂ ਉਹ ਇਹਨਾਂ ਨੇ ਦੇਖਣਾ ਕਿ ਸਾਡੇ ਨਾਂ ਦੇ ਉੱਤੇ ਗਲਤ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਮੇਰੇ ਇੱਕ ਗਰੀਬੀ ਮਿੱਤਰ ਨੇ ਸਿੱਖ ਸੰਘਰਸ਼ ਦੇ ਵਿੱਚ, ਭਾਈ ਭੱਪ, ਹਰਨੇਕ ਸਿੰਘ ਭੱਪ, ਉਹਨਾਂ ਦੀ ਜਦੋਂ ਗ੍ਰਿਫਤਾਰੀ ਹੋਈ ਤਾਂ ਉਸ ਦਿਨ ਪ੍ਰੈਸ ਕਾਨਫਰੰਸ ਜਦੋਂ ਕਰ ਰਹੇ ਸੀ, ਤੇ ਜਿਵੇਂ ਇੱਥੋਂ ਦਾ ਅੰਦਾਜ਼ ਆ ਵੀ ਖਾੜਕੂ ਨੂੰ ਫੜੇ ਜਾਣ ਤੋਂ ਬਾਅਦ ਕਹਿੰਦੇ ਆ ਕਿ ਇਹਨੇ ਆਹ ਕੀਤਾ ਉਹ ਕੀਤਾ, ਤੇ ਪ੍ਰੈਸ ਨੋਟ ਵੰਡ ਦਿੰਦੇ ਆ। ਤਾਂ ਜਿਹੜਾ ਪ੍ਰੈਸ ਨੋਟ ਉਸ ਦਿਨ ਉੱਥੇ ਸਾਰਿਆਂ 'ਚ ਵੰਡਿਆ ਗਿਆ, ਉਦੋਂ ਬਾਅਦ ਵਿੱਚ ਜਿਵੇਂ ਪੁਲਿਸ ਅਫਸਰਾਂ ਦਾ ਸਟਾਈਲ ਆ ਵੀ ਕੋਈ ਸਵਾਲ ਪੁੱਛਣਾ ਤਾਂ ਕਰੋ, ਐਨੀ ਕੁਐਸਚਨ, ਤਾਂ ਉੱਥੇ ਦੋ ਚਾਰ ਗੱਲਾਂ ਬਾਤਾਂ ਜਦੋਂ ਹੋ ਗਈਆਂ, ਪੱਤਰਕਾਰਾਂ ਦਾ ਵੀ ਨਿਬੜ ਗਿਆ ਕੰਮ, ਚਾਹ ਪਾਣੀ ਪੀਣ ਦਾ ਵਕਤ ਹੋਇਆ, ਤਾਂ ਉਹ ਹਰਨੇਕ ਸਿੰਘ ਭੱਪ ਨੂੰ ਉੱਥੇ ਖੜਾ ਕੀਤਾ ਹੋਇਆ ਸੀਗਾ, ਤੇ ਉਹਨੇ ਫਿਰ ਇਹ ਗੱਲ ਆਖੀ ਵੀ ਮੈਂ ਕੋਈ ਗੱਲ ਕਰਨੀ ਚਾਹੁੰਦਾ ਪੱਤਰਕਾਰਾਂ ਨਾਲ। ਤਾਂ ਉਹ ਬੜੇ ਪੁਲਿਸ ਵਾਲੇ ਅੰਬੈਰਸਮੈਂਟ ਜੀ ਫੀਲ ਕਰਨ, ਪਰੇਸ਼ਾਨੀ ਜਿਹੀ ਵੀ ਕੋਈ ਪੁੱਠੀ ਸਿੱਧੀ ਗੱਲ ਨਾ ਕਹਿ ਦੇਵੇ। ਉਹ ਕਹਿੰਦਾ ਨਹੀਂ, ਮੈਂ ਤਾਂ ਇੰਨੀ ਗੱਲ ਹੀ, ਕੋਈ ਖਾਸ ਗੱਲ ਨਹੀਂ ਕਰਨੀ, ਤੁਸੀਂ ਚਿੰਤਾ ਨਾ ਕਰੋ, ਮੈਂ ਠੀਕ ਗੱਲ ਕਰੂੰਗਾ। ਫਿਰ ਉਹਨਾਂ ਨੇ ਇਹ ਸੋਚਿਆ ਅਫਸਰਾਂ ਨੇ ਵੀ ਕਿਤੇ ਇਹ ਨਾ ਹੋਵੇ ਵੀ ਅਖਬਾਰਾਂ 'ਚ ਖਬਰ ਲੱਗ ਜੇ ਵੀ ਉਹ ਕੁਝ ਕਹਿਣਾ ਚਾਹੁੰਦਾ ਸੀ ਪਰ ਇਹਨਾਂ ਨੇ ਬੋਲਣ ਨਹੀਂ ਦਿੱਤਾ, ਤੇ ਕਿਉਂ ਨਾ ਇਹਨੂੰ ਦੇਖ ਲਓ ਕੀ ਕਹਿੰਦਾ ਹੈਗਾ, ਮੌਕਾ ਦੇ ਦਿੰਦੇ। ਤਾਂ ਭਾਈ ਹਰਨੇਕ ਸਿੰਘ ਭੱਪ ਨੇ ਬਾਅਦ ਵਿੱਚ ਉੱਥੇ ਕਿਹਾ ਕਿ ਤੁਹਾਡੇ ਚੋਂ ਕੋਈ ਫਲਾਨੇ, ਉਹਨੇ ਨਾਂ ਲਿਆ ਬਕਾਇਦਾ ਇੱਕ ਅਖਬਾਰ ਦਾ, ਵੀ ਤੁਹਾਡੇ ਚੋਂ ਫਲਾਨੇ ਅਖਬਾਰ ਦਾ ਪੱਤਰਕਾਰ ਕਿਹੜਾ? ਉਹ ਕਹਿੰਦਾ ਜੀ ਆਇਆ ਮੈਂ ਆ, ਉਹ ਕਿਸੇ ਬੰਦੇ ਨੇ ਕਿਹਾ ਉੱਥੇ ਉੱਠ ਕੇ ਪੱਤਰਕਾਰ ਨੇ। ਤੇ ਉਹ ਕਹਿੰਦਾ ਵੀ ਦੇਖੋ ਆ ਜਿਹੜਾ ਪ੍ਰੈਸ ਨੋਟ ਬਾਕੀਆਂ ਨੂੰ ਮਿਲਿਆ ਉਹੀ ਤੁਹਾਨੂੰ ਮਿਲਿਆ, ਤੇ ਜਿਹੜੀ ਗੱਲਬਾਤ ਮੇਰੇ ਬਾਰੇ ਇੱਥੇ ਅਫਸਰਾਂ ਨੇ ਕਹੀ ਆ ਗ੍ਰਿਫਤਾਰੀ ਤੋਂ ਬਾਅਦ ਵੀ ਆਹ ਕੁਛ ਇਹਦੇ ਤੋਂ ਬਰਾਮਦ ਹੋਇਆ, ਆਹ ਇਹਦੇ ਤੇ ਮੁਕੱਦਮੇ ਆ, ਉਹੀ ਕੁਛ ਤੁਸੀਂ ਸੁਣਿਆ ਉਹੀ ਬਾਕੀਆਂ ਨੇ ਸੁਣਿਆ। ਤੇ ਹੁਣ ਗੱਲ ਇਹ ਹੈਗੀ ਆ ਕਿ ਜੇ ਇਹਨਾਂ ਨੇ ਮੇਰੇ ਤੇ 5 ਕਤਲ ਕਹੇ ਨੇ, ਤੁਸੀਂ 50 ਲਿਖ ਦਿਓ, ਕਿਉਂਕਿ ਤੁਹਾਡੇ ਅਖਬਾਰ ਨੂੰ ਚਸਕਾ ਪਿਆ ਹੋਇਆ ਥੋੜਾ ਜਿਹਾ ਗੱਲ ਸਾਡੇ ਬਾਰੇ ਝੂਠ ਤਪਾਨ ਜਾਂ ਵਾਧਾ ਕੇ ਘਟਾ ਕੇ ਲਿਖਣਾ ਤਾਂ ਤੁਸੀਂ ਆ, ਇੱਥੋਂ ਜੋ ਕੁਝ ਲਿਖਾਂਗੇ ਉਹ ਉੱਥੇ ਛਪ ਜਾਊਗਾ। ਤੇ ਜੇਕਰ ਇਹਦੇ ਚ ਕਤਲ ਇਹਨਾਂ ਨੇ 5 ਕਹੇ ਆ, ਤੂੰ 50 ਕਰ ਲਈ, ਤੇ ਜੇਕਰ ਹੋਰ ਕੋਈ ਇਹੋ ਜਿਹੀਆਂ ਵਾਰਦਾਤਾਂ ਲਿਖੀਆਂ ਲਿਖਾਈਆਂ ਨੇ ਉਹ ਕਰ ਲਈ। ਪਰ ਇੱਥੇ ਇਹਨਾਂ ਨੇ ਨਾ ਤਾਂ ਫਰੌਤੀ ਲਿਖੀ ਆ ਕੋਈ, ਨਾ ਇਹਨਾਂ ਨੇ ਕੋਈ ਡਾਕਾ ਮਾਰਿਆ ਲਿਖਾ ਮੇਰੇ ਬਾਰੇ, ਤੇ ਰੇਪ ਤਾਂ ਬਿਲਕੁਲ ਹੀ ਨਹੀਂ ਹੈਗਾ ਕੋਈ। ਤੇ ਚੱਲ ਤੂੰ ਜੋ ਬਾਕੀ ਦਾ ਜਿਹੜੀਆਂ ਗੱਲਾਂ ਲਿਖਣੀਆਂ, ਪਰ ਕੋਈ ਰੇਪ ਨਾ ਮੇਰੇ ਗਲ ਪਾ ਦੀ ਵੀ ਐਵੇਂ ਇਹਨੇ ਰੇਪ ਕੀਤੇ, ਵੀ ਇਹ ਮਾੜੀ ਗੱਲ ਹੋ ਤੇਰੇ ਵਾਸਤੇ। ਉਹ ਸਾਰਿਆਂ ਦੇ ਸਾਹਮਣੇ ਉਹ ਸਾਰੇ ਉਹਦੀ ਬੜੀ ਔਖੀ ਜਿਹੀ ਪੋਜੀਸ਼ਨ ਬਣ ਗਈ, ਕਿਉਂਕਿ ਉਹ ਤੁਹਾਡੇ ਕਹਿੰਦਾ ਅਖਬਾਰ ਦਾ ਏਜੰਡਾ। ਹੁਣ ਇਹ ਵਾਕਿਆ ਹੀ ਹੈ ਵੀ ਜਦੋਂ ਵੀ ਸਿੱਖ ਜੁਝਾਰੂ ਲਹਿਰ ਬਾਰੇ ਕੋਈ ਖਬਰ ਛਪਦੀ ਛਪਾਉਂਦੀ ਆ, ਤਾਂ ਇੱਥੇ ਇੱਕ ਮੀਡੀਆ ਦਾ ਬੜਾ ਵੱਡਾ ਕਾਰੋਬਾਰੀ ਇਸ ਗੱਲ ਤੇ ਚੱਲਦਾ ਹੈਗਾ ਕਿ ਝੂਠੀਆਂ ਭੜਕਾਊ ਜੀਆਂ ਖਬਰਾਂ ਲਾ ਕੇ ਲੋਕਾਂ ਨੂੰ ਜਿਹੜਾ ਹੈਗਾ ਦੱਸਿਆ ਜਾਵੇ ਕਿ ਇਹ ਜਿਹੜੇ ਸਿੱਖ ਨੇ, ਜਿਹੜੇ ਗੁਰੂ ਨੂੰ, ਧਰਮ ਨੂੰ ਪਿਆਰ ਕਰਨ ਵਾਲੇ ਨੇ, ਵੀ ਇਹ ਬਹੁਤ ਮਾੜੇ ਨੇ, ਜਿਹਨਾਂ ਨੂੰ ਤੁਸੀਂ ਖਾੜਕੂ ਕਹਿ ਕੇ ਸਤਿਕਾਰ ਦਿੰਦੇ ਹੋ, ਇਹ ਤਾਂ ਬੜੇ ਗੈਂਗਸਟਰ ਟਾਈਪ ਬੰਦੇ ਨੇ, ਤਾਂ ਅਪਰਾਧੀ ਬੰਦੇ ਨੇ। ਔਰ ਇੰਨਾ ਝੂਠ ਲਿਖਿਆ ਜਾਂਦਾ, ਖਾਸ ਤੌਰ ਤੇ ਇੱਥੇ ਹੁਣ ਬਹੁਤ ਸਾਰੇ ਅਖਬਾਰਾਂ ਦਾ ਧੰਦਾ ਜਾਂ ਪੱਤਰਕਾਰ ਕੁਛ ਸਪੈਸ਼ਲ ਵਿਚਾਰੇ ਇਸ ਗੱਲ ਦੇ ਮਾਹਿਰ ਮੰਨੇ ਜਾਂਦੇ ਆ। 4 ਮਹੀਨੇ ਪਹਿਲਾਂ ਮਈ ਜੂਨ ਦੇ ਵਿੱਚ ਜਦੋਂ ਆਪਾਂ ਘੱਲੂਘਾਰਾ ਦਿਹਾੜਾ ਮਨਾ ਰਹੇ ਸੀ, ਉਹਨਾਂ ਦਿਨਾਂ ਦੇ ਵਿੱਚ ਮੇਰੇ ਬਾਰੇ ਬੜੀਆਂ ਖਬਰਾਂ ਜਿਹੜੀਆਂ ਸੀ ਇਸ ਤਰੀਕੇ ਨਾਲ ਲਿਖੀਆਂ ਲਿਖਾਈਆਂ ਗਈਆਂ, ਤੇ ਉਹ ਖਬਰਾਂ ਜਿਹੜੇ ਸਾਡੇ ਵਾਕਫ ਜਾਂ ਯਾਰ ਦੋਸਤ ਜਾਂ ਰਿਸ਼ਤੇਦਾਰ ਮਿੱਤਰ ਦੂਰ ਨੇੜੇ ਬੈਠੇ ਪੜ੍ਹਦੇ ਸੀ, ਜਿਨ੍ਹਾਂ ਨੇ ਉਹ ਪਹਿਲੀ ਵਾਰ ਜਾਂ ਦੂਜੀ ਵਾਰ ਖਬਰ ਦੇਖੀ, ਉਹ ਕਈ ਡਰ ਜਾਂਦੇ ਸੀ ਵੀ ਇਹ ਪਤਾ ਨਹੀਂ ਹੁਣ ਇਹਦਾ ਕੀ ਹਾਲ ਹੋਊਗਾ, ਪਹਿਲਾਂ ਬੜਾ ਕੁਝ ਚੱਲਿਆ ਹੈਗਾ। ਤੇ ਪਰ ਮੈਂ ਉਹਨਾਂ ਨੂੰ ਕਹਿੰਦਾ ਸੀ ਵੀ ਇਹ ਅਖਬਾਰਾਂ ਵਾਲੇ ਆ ਜਿਹੜੇ, ਇਹਨਾਂ ਨੇ ਵਿਚਾਰਿਆਂ ਨੇ ਸਾਡੇ ਵਰਗੇ ਸਿੱਖਾਂ ਨੂੰ ਬਦਨਾਮ ਕਰਨਾ ਹੁੰਦਾ, ਇਹਨਾਂ ਦਾ ਧੰਦਾ ਇਸ ਗੱਲ ਤੇ ਚੱਲਦਾ, ਰੋਟੀ ਪਾਣੀ ਦਾ ਜੁਗਾੜ ਆ। ਤੇ ਕੁਛ ਕੁ ਇਹੋ ਜਿਹੇ ਪਾਠਕ ਨੇ ਜਿਹੜੇ ਚਸਕੇ ਲੈਂਦੇ ਆ ਇਹੋ ਜਿਹੀਆਂ ਗੱਲਾਂ ਦੇ, ਗੱਲ ਤਾਂ ਕੋਈ ਹੁੰਦੀ ਨਹੀਂ ਵਿੱਚੋਂ, ਪਰ ਉਹਦਾ ਟਾਈਟਲ ਇੰਨਾ ਭੜਕਾਊ ਜਿਹਾ ਬਣਾ ਕੇ ਲਾਉਂਦੇ ਨੇ ਵੀ ਬੰਦਾ ਜਾਣੀ ਕਿ ਉਹ ਬਹੁਤ ਜ਼ਿਆਦਾ ਮਾੜਾ ਤੇ ਭੈੜਾ ਲੱਗਣ ਲੱਗ ਜੇ ਖਬਰ ਪੜ੍ਹਨ ਵਾਲੇ ਨੂੰ। ਉਹ ਜਿਹੜਾ ਭਾਰਤੀ ਮੀਡੀਆ, ਉਹ ਉਹਨਾਂ ਸਿੱਖਾਂ ਨੂੰ ਜਿਹੜੇ ਸਿੱਖੀ ਦੀ ਗੱਲ ਕਰਦੇ ਕਰਾਉਂਦੇ ਆ, ਪਹਿਲਾਂ ਤਾਂ ਉਹਨਾਂ ਨੂੰ ਬਦਨਾਮ ਕਰਨ ਕਰਾਉਣ ਦਾ ਏਜੰਡਾ ਹੈਗਾ, ਪਹਿਲਾ ਏਜੰਡਾ। ਦੂਸਰਾ ਏਜੰਡਾ ਹੈਗਾ ਵਾ ਵੀ ਉਹਨਾਂ ਦੀ ਸਪੇਸ ਹੀ ਨਾ ਦਿਓ ਉਹਨਾਂ ਨੂੰ, ਤੇ ਜੇ ਕੋਈ ਕਿਤੇ ਮੀਡੀਆ ਚੋਂ ਆ ਹੀ ਜਾਵੇ ਤਾਂ ਪਹਿਲੋਂ ਹੀ ਜਿਹੜਾ ਉਹਦੇ ਬਾਰੇ ਭੰਡੀ ਪ੍ਰਚਾਰ ਹੋਇਆ ਉਹਦੇ ਹਿਸਾਬ ਨਾਲ ਉਹਦੀ ਜਿਹੜੀ ਅੱਖ ਵਾ ਜਾਂ ਉਹਦੇ ਪ੍ਰਤੀ ਜਿਹੜਾ ਨਜ਼ਰੀਆ ਬਣਿਆ ਹੋਇਆ ਉਹ ਇੰਨਾ ਨੈਗੇਟਿਵ ਹੋਵੇ, ਇੰਨਾ ਮਾੜਾ ਹੋਵੇ ਵੀ ਦਰਸ਼ਕ ਕਵੇ ਤਾਂ ਅੱਛਾ ਇਹ ਤਾਂ ਬੜਾ ਮਾੜਾ, ਇੱਥੇ ਬਣ ਕੇ ਦਿਖਾਉਂਦਾ ਬੜਾ ਵਧੀਆ ਗੁਰਸਿੱਖ। ਜਦੋਂ ਕਿਸੇ ਬੰਦੇ ਦੇ ਬਾਰੇ ਆਪਾਂ ਉਹਦੀ
ਪਹਿਲਾਂ ਹੀ ਸਾਡੇ ਮਨ ਵਿੱਚ ਅਕਸ ਨੈਗੇਟਿਵ ਬਣਿਆ ਹੋਵੇ ਨਾ ਵਾਚਕ ਬਣਿਆ ਹੋਵੇ ਪੱਖ ਅਕਸ, ਤੇ ਜਦੋਂ ਉਹ ਸਹੀ ਆਪਦੇ ਵੱਲੋਂ ਜਿੰਨੀਆਂ ਮਰਜ਼ੀ ਗੱਲਾਂ ਕਰਦੇ ਹੋਵੇ, ਆਪਾਂ ਦੁਵਿਧਾ ਜੀ 'ਚ ਪੈ ਰਹਿੰਦੇ ਆ ਵੀ ਅਸਲ ਵਿੱਚ ਇਹੋ ਜਿਹਾ ਹੈ ਵੀ ਹੈਗਾ ਜਿਹੋ ਜਿਹਾ ਗੱਲਾਂ ਹੋਣ ਕਰਦਾ ਕਿ ਉਹੀ ਕਰਦਾ। ਤੋ ਇਦਾਂ ਬੜੀ ਸਕੀਮ ਦੇ ਨਾਲ ਸਿੱਖੀ ਦਾ ਦਰਦ ਰੱਖਣ ਵਾਲਿਆਂ ਨੂੰ ਮੀਡੀਆ ਦੇ ਵਿੱਚ ਜਿਹੜਾ ਹੈ ਖਤਮ ਕੀਤਾ ਜਾ ਰਿਹਾ। ਤੇ ਜਦੋਂ ਇੱਕ ਇੱਕ ਸਿੱਖ ਜਥੇਬੰਦੀ ਹੌਲੀ ਹੌਲੀ ਉਹ ਸਾਰੀ ਧਿਰ ਜਦੋਂ ਇਰਰੈਲੇਵੈਂਟ ਹੁੰਦੀ ਜਾ ਰਹੀ ਹੈ, ਕੀਤੀ ਜਾ ਰਹੀ ਆ, ਤਾਂ ਨਾਲ ਦੀ ਨਾਲ ਦੂਜੀ ਧਿਰ ਜਿਹੜੀ ਉਹਨਾਂ ਦੇ ਇੰਡੀਅਨ ਸਿਸਟਮ ਦੇ ਹਿਸਾਬ ਦੇ ਨਾਲ, ਹਿੰਦੂ ਤਵੀ ਸਿਸਟਮ ਦੇ ਹਿਸਾਬ ਨਾਲ ਓਕੇ ਆ, ਉਹ ਫਿਰ ਉਹਨੂੰ ਸਪੇਸ ਦਿੱਤੀ ਜਾਂਦੀ ਹੈ। ਤੇ ਦੋਨੇ ਪੱਖਾਂ ਦੇ ਵਿੱਚ ਬੜਾ ਫਰਕ ਪੈ ਚੁੱਕਿਆ। ਲੋਕ ਸਿਆਣੇ ਬੜੇ ਆ। ਜਿਵੇਂ ਹੁਣ ਗਣੇਸ਼ ਦੀ ਇੱਕ ਵੀਡੀਓ ਬਣਾ ਕੇ ਉਹਦੇ 'ਚ ਕੁਛ ਸਿੱਖਾਂ ਦੇ ਚਿਹਰੇ ਮੂਹਰੇ 'ਚ ਦਿਖਾ ਕੇ ਬਹੁਤ ਭੈੜਾ ਹਾਲ ਕੀਤਾ ਗਿਆ ਪਿਛਲੇ ਮਹੀਨੇ, ਉਹ ਵੀਡੀਓ ਬੜੀ ਚਰਚਾ 'ਚ ਰਹੀ। ਜਿਹੜਾ ਸਿੱਖ ਕਿਸੇ ਚੈਨਲ ਦੇ ਉੱਤੇ ਬਹਿ ਕੇ ਜਾਂ ਅਸੀਂ ਉਹਦੇ ਉੱਤੇ ਚਰਚਾ ਕਰਦੇ ਵਕਤ ਸਿੱਖ ਜਜ਼ਬਾਤਾਂ ਦੀ ਅਸਲ ਪੇਸ਼ਕਾਰੀ ਕਰ ਸਕਦੇ ਹਾਂ, ਸਾਨੂੰ ਕਦੇ ਨਹੀਂ ਮੀਡੀਆ ਵਿੱਚ ਬੁਲਾਇਆ ਜਾਊਗਾ ਉੱਥੇ, ਕਿਉਂਕਿ ਉੱਥੇ ਫਿਰ ਅਸੀਂ ਸੱਚ ਬੋਲ ਦਿਆਂਗੇ। ਜਿਵੇਂ ਦਿੱਲੀ ਦੇ ਵਿੱਚ ਇੱਕ ਹੁਣ ਚਰਚਾ ਹੋ ਰਹੀ ਆ ਵੀ ਰਾਮਲੀਲਾ ਦੇ ਵਿੱਚ ਸਿੱਖ ਜਜ਼ਬਾਤਾਂ ਦਾ ਜਲੂਸ ਕੱਢਿਆ ਗਿਆ, ਤੇ ਐਵੇਂ ਹੀ ਜਿੱਥੇ ਜਿੱਥੇ ਵੀ ਉਹਨਾਂ ਨੇ ਸਿੱਖ ਜਜ਼ਬਾਤਾਂ ਦੀ ਹੇਠੀ ਕਰਨੀ ਹੁੰਦੀ ਆ, ਜਦੋਂ ਉਹਦੇ ਬਾਰੇ ਕਿਤੇ ਮਸਲਾ ਬਣ ਜਾਵੇ ਤਾਂ ਚਰਚਾ ਕਰਨ ਦੇ ਲਈ ਉਹ ਪੰਥ ਪ੍ਰਸਤ ਸੋਚ ਵਾਲੇ ਸਿੱਖਾਂ ਨੂੰ ਨਹੀਂ ਬੁਲਾਉਂਦੇ। ਉਹਦੀ ਥਾਂ ਦੇ ਉੱਤੇ ਉਹਨਾਂ ਨੇ ਕਲਗੀਧਰ ਦਾ ਲਾਲ ਜਿਹੜੇ ਨੇ ਉਹਨਾਂ ਨੂੰ ਨਹੀਂ ਬੁਲਾਉਂਦੇ, ਮਾਤਾ ਦਾ ਮਾਲ ਉਹਨਾਂ ਨੇ ਰੱਖਿਆ ਹੋਇਆ, ਜਿਹਨੂੰ ਅਸੀਂ ਮਾਤਾ ਦਾ ਮਾਲ ਪੰਜਾਬੀ 'ਚ ਕਹਿ ਦਿੰਦੇ। ਤੋ ਪੰਥਕ ਸੋਚ ਨੂੰ, ਪੂਰੀ ਦੀ ਪੂਰੀ ਪੰਥਕ ਸੋਚ ਨੂੰ ਜਾਂ ਕੌਮੀ ਸੋਚ ਨੂੰ ਅਪਣਾਏ ਹੋਏ ਬੰਦਿਆਂ ਨੂੰ ਇਰਰੈਲੇਵੈਂਟ ਕਰਨਾ, ਪ੍ਰਸੰਗਕ ਕਰਨਾ, ਉਹਨਾਂ ਨੂੰ ਚਰਚਾ 'ਚ ਨਾ ਆਉਣ ਦੇਣਾ। ਜਦੋਂ ਅਸੀਂ ਕੋਈ ਸਹੀ ਗੱਲ ਸੁਣਾਂਗੇ ਹੀ ਨਹੀਂ, ਜਦੋਂ ਸਰੋਤੇ ਜਾਂ ਪਾਠਕ ਕੋਈ ਇਹੋ ਜਿਹੀ ਗੱਲ ਉਹਨਾਂ ਦੇ ਸਾਹਮਣੇ ਸੱਚਾ ਪੱਖ, ਸਹੀ ਪੱਖ ਆਏਗਾ ਹੀ ਨਹੀਂ, ਆਉਣ ਨਹੀਂ ਦਿੱਤਾ ਜਾਏਗਾ, ਤਾਂ ਦੂਜਾ ਪੱਖ ਜਿਹੜਾ ਗਲਤ ਪੱਖ ਆ ਉਹ ਹੌਲੀ ਹੌਲੀ ਲੋਕ ਮਨਾਂ ਦੇ ਵਿੱਚ ਭਾਰੂ ਕੀਤਾ ਜਾਂਦਾ ਹੁੰਦਾ। ਇਹ ਹੈ। ਦੂਸਰਾ ਹੈਗਾ ਕਿ ਉਹ ਬੰਦੇ ਜਿਹੜੇ ਵਾਕਿਆ ਹੀ ਸਹੀ ਤੇ ਸੱਚੀ ਗੱਲ ਕਰਦੇ ਆ, ਉਹਨਾਂ ਦੀ ਥਾਂ ਦੇ ਉੱਤੇ ਗਲਤ ਜਿਹੜੇ ਬੰਦੇ ਨੇ ਉਹ ਫਿਰ ਥੋਪੇ ਜਾਂਦੇ ਆ। ਪਿਛਲੇ 70-80 ਸਾਲ ਤੋਂ ਭਾਰਤੀ ਹਕੂਮਤੀ ਨਿਜ਼ਾਮ ਨੇ ਜਿਨ੍ਹਾਂ ਲੋਕਾਂ ਨੂੰ ਸਿੱਖਾਂ ਦੇ ਲੀਡਰ ਬਣਾ ਕੇ ਥੋਪਿਆ ਹੋਇਆ, ਉਹ ਵਾਲੇ ਨੇ ਜਿਹੜੇ ਸਿੱਖੀ ਜਜ਼ਬਾਤਾਂ ਦੀ ਥਾਂ ਹਿੰਦੂ ਜਜ਼ਬਾਤਾਂ ਦੀ ਚਿੰਤਾ ਜ਼ਿਆਦਾ ਕਰਦੇ ਆ। ਉਹਨਾਂ ਨੂੰ ਹਰ ਵੇਲੇ ਇਹ ਫਿਕਰ ਲੱਗਿਆ ਰਹਿੰਦਾ ਕਿ ਕਿਤੇ ਹਿੰਦੂ ਨਾ ਨਾਰਾਜ਼ ਹੋ ਜੇ, ਸਿੱਖਾਂ ਦਾ ਜੋ ਬਣਦਾ ਉਹ ਬਾਅਦ ਦੀ ਗੱਲ ਆ। ਸੋ ਇਸ ਤਰੀਕੇ ਨਾਲ ਸਿੱਖ ਪੱਖ ਦਾ ਜਿਹੜਾ ਘਾਣ ਹੋ ਰਿਹਾ ਉਹ ਐਵੇਂ ਨਹੀਂ ਹੋ ਰਿਹਾ। ਸਾਡੇ ਬੰਦੇ ਕਹਿੰਦੇ ਜੀ ਇਹਨਾਂ ਦੀ ਕੋਈ ਸੱਦ ਪੁੱਛ ਤਾਂ ਹੈ ਨਹੀਂ। ਸੱਦ ਪੁੱਛ ਹੋਣ ਦੇਣੀ ਆ ਜਾਂ ਨਹੀਂ ਹੋਣ ਦੇਣੀ, ਉਹ ਇਸ ਵੇਲੇ ਭਾਰਤੀ ਮੀਡੀਆ ਦੇ ਹੱਥ 'ਚ ਆ। ਤੇ ਭਾਰਤੀ ਮੀਡੀਆ ਜਿਹੜਾ ਹੈ ਉਹ ਹਿੰਦੂ ਤਵੀ ਨਿਜ਼ਾਮ ਦੇ ਅਧੀਨ ਚੱਲਦਾ, ਤੇ ਹਿੰਦੂ ਤਵੀ ਨਿਜ਼ਾਮ ਦਾ ਏਜੰਡਾ ਹੀ ਇਹ ਆ ਵੀ ਸਿੱਖੀ ਨੂੰ ਤੇ ਸਿੱਖਾਂ ਨੂੰ ਜਦੋਂ ਰੋਲਣਾ ਤਾਂ ਫਿਰ ਉੱਥੇ ਉਹ ਪੰਥ ਪ੍ਰਸਤ ਸਿੱਖਾਂ ਨੂੰ ਸਪੇਸ ਕਿਉਂ ਦੇਣਗੇ। ਸੋ ਜਿਹੜਾ ਸਿੱਖਾਂ ਨੂੰ ਇੱਕ ਕੌਮ ਨਾ ਬਣਨ ਦੇਣ ਦੀ ਪ੍ਰਕਿਰਿਆ ਤੋਰੀ ਹੋਈ ਆ ਉਹਨਾਂ ਨੇ, ਹਰ ਉਹ ਚੀਜ਼ ਜਿਹੜੀ ਸਿੱਖੀ ਦਾ, ਕੌਮ ਦਾ ਪੱਖ ਮਜ਼ਬੂਤ ਕਰਦੀ ਹੋਵੇ, ਉਹਨੂੰ ਜਦੋਂ ਟਾਰਗੇਟ ਕਰਨ ਦਾ ਏਜੰਡਾ ਮੂਹਰੇ ਲੈ ਕੇ ਤੁਰੇ ਹੋਏ ਆ, ਤਾਂ ਫਿਰ ਸਭ ਤੋਂ ਪਹਿਲਾ ਸਟੈਪ ਤਾਂ ਅਗਲਿਆਂ ਨੇ ਇਹੀ ਚੱਕਣਾ ਸੀ ਬਈ ਹਰ ਉਸ ਵਿਅਕਤੀ ਦੀ ਸਪੇਸ ਘਟਾ ਦਿਓ ਜਿਹੜਾ ਸਿੱਖਾਂ ਦਾ ਇੱਕ ਕੌਮ ਦੇ ਰੂਪ ਦੇ ਵਿੱਚ ਨੁਮਾਇੰਦਾ ਬਣ ਸਕਦਾ ਹੋਵੇ, ਤੇ ਹਰ ਉਸ ਵਿਅਕਤੀ ਨੂੰ ਸਪੇਸ ਵੱਧ ਦਿਓ ਜਿਹੜਾ ਸਿੱਖ ਕੌਮ ਦੇ ਹਿੱਤਾਂ ਦੇ ਉਲਟ ਭੁਗਤਦਾ ਹੋਵੇ। ਇਸ ਚੱਕਰ ਦੇ ਵਿੱਚ ਜਿਹੜੀ ਧਿਰ ਨਾਲ ਆਪਣਾ ਵਾਹ ਪਿਆ ਹੋਇਆ, ਉਹ ਧਿਰ ਵੀ ਸਥਿਰ ਏਜੰਡੇ ਉੱਤੇ ਨਹੀਂ ਰਹਿੰਦੀ। ਅੱਜ RSS ਦੇ ਮੁਖੀ ਮੋਹਨ ਭਾਗਵਤ ਦਾ ਇੱਕ ਕਿਸੇ ਕਿਤਾਬ ਦੇ ਮੌਕੇ, ਕਿਤਾਬ ਦਾ ਉਹਨਾਂ ਨੇ ਜਿਵੇਂ ਕਹਿੰਦੇ ਉਦਘਾਟਨ ਦਾ ਸਮਾਰੋਹ ਰੱਖਿਆ ਸੀਗਾ। ਸੁਨੀਲ ਅੰਬੇਦਕਰ ਉਹਦਾ ਨਾਮ ਆ ਕਿਤਾਬ ਦਾ, RSS ਬਾਰੇ ਉਹਨੇ ਕਿਤਾਬ ਲਿਖੀ ਆ। ਪਰ ਉਸ ਮੌਕੇ ਜਿਹੜਾ ਮੋਹਨ ਭਾਗਵਤ ਆ, ਉਹਨੇ RSS ਦੇ ਮੁਖੀ ਨੇ ਇਹ ਗੱਲ ਕਹੀ ਹੈ ਬਈ ਸੰਘ ਦੀ ਵਿਚਾਰਧਾਰਾ ਨੂੰ
ਕਿਸੇ ਇੱਕ ਕਿਤਾਬ ਨਾਲ ਮੇਲ ਕੇ ਨਹੀਂ ਦੇਖਿਆ ਜਾ ਸਕਦਾ। ਇੱਥੋਂ ਤੱਕ ਕਿ ਸੰਘ ਦੇ ਦੂਜੇ ਮੁਖੀ MS ਗੋਲਵਾਲਕਰ ਦੀ ਕਿਤਾਬ ਆ ਜਿਹੜੀ, ਉਹ ਵੀ ਸੰਘ ਦੀ ਨੁਮਾਇੰਦਗੀ ਨਹੀਂ ਕਰਦੀ। ਸੰਘ ਦੀ ਵਿਚਾਰਧਾਰਾ ਜਿਹੜੀ ਆ ਉਹਨੂੰ ਕਿਸੇ ਵੀ ਇੱਕ ਚੀਜ਼ ਨਾਲ ਬੰਨ ਕੇ ਨਹੀਂ ਵੇਖਿਆ ਜਾ ਸਕਦਾ। ਇਹ ਗੱਲ ਜਦੋਂ ਮੋਹਨ ਭਾਗਵਤ ਨੇ ਕਹੀ ਆ, ਉਹਦਾ ਅਰਥ ਇਹ ਆ ਸੱਜਣ ਜੀ ਕਿ RSS ਜਿਹੜੀ ਹਿੰਦੂਤਵਾ ਦਾ ਝੰਡਾ ਚੱਕ ਕੇ ਤੁਰੀ ਹੋਈ ਆ, ਉਹ ਅਸਲ ਵਿੱਚ ਪੂਰੇ ਹਿੰਦੂ ਕਨਸੈਪਟ ਨੂੰ ਸਾਡੇ ਸਾਹਮਣੇ ਲਿਆ ਰਹੀ ਆ ਕਿ ਸਾਨੂੰ ਤਾਂ ਜਿਹੜੇ ਵੇਲੇ ਜਿਹੜੀ ਚੀਜ਼ ਕਹਿ ਕੇ ਜਿਹੜਾ ਕੰਮ ਕਰਕੇ ਲਾਭ ਮਿਲਦਾ ਹੋਵੇ ਅਸੀਂ ਤਾਂ ਉਹ ਕਰ ਲੈਂਦੇ ਆ। ਸਾਡਾ ਕੋਈ ਪੱਕਾ ਏਜੰਡਾ, ਪੱਕੀ ਚੀਜ਼ ਨਹੀਂ ਹੈ। ਜਿਵੇਂ ਸਿੱਖ ਹੈ, ਸਿੱਖ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਥਿਰ ਮੰਨਣਾ, ਉਹਦੇ ਵਿੱਚੋਂ ਹੀ ਸੇਧ ਲੈਣੀ ਆ, ਉਹਦੇ ਵਿੱਚੋਂ ਹੀ ਅਗਵਾਈ ਲੈਣੀ ਆ। ਪਰ ਜਿਹੜਾ ਹਿੰਦੂ ਹੈ ਉਹਦੇ ਕੋਲੇ ਕੁਝ ਇਹੋ ਜਿਹਾ ਨਹੀਂ ਹੈਗਾ ਕਿ ਆਪਾਂ ਕਹੀਏ ਕਿ ਆਹ ਗੱਲ ਤੂੰ ਉਦਣ ਕਹੀ ਸੀ। ਜਿਵੇਂ ਆਪਾਂ ਕਹਿੰਦੇ ਆ ਵੀ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੁੰਨੇ ਹੋ ਕਿ ਰਘੂ ਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਬਚਨ ਨਾ ਜਾਈ। ਦੂਜੇ ਪਾਸੇ 1947 ਤੋਂ ਪਹਿਲਾਂ ਕੀਤੇ ਹੋਏ ਸਾਰੇ ਵਾਅਦੇ ਤੁਸੀਂ ਆਰਾਮ ਨਾਲ ਤੋੜ ਦਿੱਤੇ। ਇਹ ਬੜੀ ਅਕਿਰਤ ਘਣਤਾ ਵਾ। ਤਾਂ ਹਿੰਦੂ ਮਨ ਨੂੰ ਇਸ ਗੱਲ ਦੀ ਕੋਈ ਤਕਲੀਫ ਨਹੀਂ। ਉਹ ਕਹਿੰਦੇ ਇਹ ਤਾਂ ਸਾਡੀ ਨੀਤੀ ਸੀ, ਇਹ ਤਾਂ ਇੱਕ ਸਧਾਰਨ ਗੱਲ ਵਾ। ਹੁਣ ਇਹ ਗੱਲ ਸਿੱਖਾਂ ਲਈ ਔਖੀ ਹੋ ਸਕਦੀ ਆ ਵੀ ਉਹ ਇਹਨੂੰ ਕਹਿਣ ਕਿ ਅਕਿਰਤ ਘਣਤਾ ਹੋ ਗਈ, ਮਾੜਾ ਵਾਪਰ ਗਿਆ, ਗਲਤ ਵਾਪਰ ਗਿਆ। ਪਰ ਹਿੰਦੂ ਮਨ ਨੂੰ ਇਹ ਗੱਲ ਬਿਲਕੁਲ ਗਲਤ ਨਹੀਂ ਲੱਗਦੀ। ਉੱਥੇ ਤਾਂ ਜਿਹੜਾ ਭਗਵਾਨ ਕਿਹਾ ਜਾਂਦਾ ਹੈ, ਕ੍ਰਿਸ਼ਨ ਨੂੰ ਭਗਵਾਨ ਦਾ ਦਰਜਾ ਹਿੰਦੂਤਵਾ ਦੇ ਹਿਸਾਬ ਨਾਲ ਬੜੀ ਮੌਜ ਨਾਲ, ਬੜੀ ਰੀਝ ਨਾਲ, ਬੜੀ ਸਹਿਜਤਾ ਨਾਲ ਉਹਦੇ ਬਾਰੇ ਗਾਇਆ ਜਾਂਦਾ। ਮੂੰਹ ਦੇ ਉੱਤੇ ਮੱਖਣ ਲੱਗਿਆ ਹੋਇਆ ਤੇ ਉਹ ਕਹਿ ਰਿਹਾ ਹੈਗਾ ਕਿ ਮਈਆ ਮੋਰੀ ਮੈਂ ਨਹੀਂ ਮਾਖਣ ਖਾਇਓ। ਹੁਣ ਜਿੱਥੇ ਭਗਵਾਨ ਜਿਹੜਾ ਹੈ ਉਹ ਸ਼ਰੇਆਮ ਮੂੰਹ ਤੇ ਮੱਖਣ ਲੱਗਿਆ ਹੋਣ ਦੇ ਬਾਵਜੂਦ ਕਹਿ ਸਕਦਾ ਹੈ ਕਿ ਮਈਆ ਮੋਰੀ ਮੈਂ ਨਹੀਂ ਮਾਖਣ ਖਾਇਓ, ਉੱਥੇ ਇਹ ਮਿਹਣਾ ਕਿ ਰਘੂ ਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਬਚਨ ਨਾ ਜਾਈ, ਇਹ ਮਿਹਣਾ ਮਾਰ ਕੇ ਕੀ ਭਾਲਦੇ ਫਿਰਦੇ ਆ। ਹਕੀਕਤ ਇਹ ਹੈ ਕਿ 1947 ਤੋਂ ਉਹਨਾਂ ਦੇ ਹੱਥ 'ਚ ਤਾਕਤ ਆ ਗਈ ਆ, ਉਹਨਾਂ ਹਿੰਦੂ ਭਾਈਚਾਰੇ ਵਾਲਿਆਂ ਦੇ ਹੱਥ 'ਚ ਤਾਕਤ ਆ ਗਈ ਆ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਪਤਾ ਕਿ ਅਸੀਂ ਸਿੱਖੀ ਜਿਹੜੀ ਆ ਉਹ ਮਾਰਨੀ ਆ, ਸਿੱਖੀ ਮੇਟਣੀ ਆ, ਸਿੱਖੀ ਮਲੀਆ ਮੇਟ ਕਰਨੀ। ਹੁਣ ਅਗਲਿਆਂ ਦੇ ਹੱਥ 'ਚ ਇਸ ਵੇਲੇ ਤਾਕਤ ਆ, ਜੇ ਇਸ ਵੇਲੇ ਉਹ ਆਪਦਾ ਏਜੰਡਾ ਲਾਗੂ ਨਾ ਕਰਨ ਤਾਂ ਹੋਰ ਕਿਹੜੇ ਵੇਲੇ ਕਰਨਗੇ। ਉਹ ਜੋ ਕੁਝ ਹਿੰਦੂ ਕਰ ਰਹੇ ਨੇ ਆਪਦੇ ਥਾਂ ਤੋਂ ਉਹ ਬਿਲਕੁਲ ਠੀਕ ਕਰ ਰਹੇ ਨੇ। ਆਪਦੇ ਵਿਰੋਧੀ ਨੂੰ, ਆਪਦੇ ਸ਼ਰੀਕ ਨੂੰ ਕੋਈ ਬਖਸ਼ਦਾ ਨਹੀਂ ਹੁੰਦਾ। ਹੁਣ ਇਹ ਤਾਂ ਸਿੱਖਾਂ ਦਾ ਪੱਖ ਆ ਨਾ, ਵੀ ਸਿੱਖਾਂ ਨੇ ਇਹ ਸਮਝਿਆ ਕਿ ਜਦੋਂ ਸਾਡੇ ਕੋਲੇ ਰਾਜ ਭਾਗ ਸੀ ਜਾਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ, ਜਾਂ ਜਦੋਂ ਸਿੱਖ ਰਿਆਸਤਾਂ ਦਾ ਰਾਜ ਭਾਗ ਆਇਆ, ਜਾਂ ਸਾਡੇ ਧਰਮ ਦੇ ਅਸੂਲ ਹੀ ਇਹੋ ਜਿਹੇ ਨੇ ਗੁਰੂ ਨਾਨਕ ਪਾਤਸ਼ਾਹ ਵੇਲੇ ਤੋਂ ਲੈ ਕੇ ਹੁਣ ਤੱਕ ਸਿਧਾਂਤ ਹੀ ਇਹੋ ਜਿਹੇ ਨੇ ਕਿ ਜਿਹੋ ਜਿਹਾ ਸਿੱਖ ਦਾ ਮਾਈਂਡ ਬਣਾਇਆ ਗਿਆ, ਸਿੱਖ ਫਲਸਫਾ ਜਿਹੋ ਜਿਹਾ ਸਾਨੂੰ ਘੜਦਾ ਸਰਬੱਤ ਦੇ ਭਲੇ ਵਾਲੀ ਸੋਚ ਦਿੰਦਾ ਕਿ ਅਸੀਂ ਇਹ ਸੋਚਿਆ ਕਿ ਜਦੋਂ ਅਸੀਂ ਰਾਜ ਭਾਗ ਵਾਲੇ ਸੀ ਤਾਂ ਅਸੀਂ ਇਹਨਾਂ ਸਾਰਿਆਂ ਧਰਮਾਂ ਦਾ ਸਤਿਕਾਰ ਕੀਤਾ, ਹਿੰਦੂ ਨੂੰ ਤਾਂ ਅਸੀਂ ਵੱਡੀਆਂ ਗੱਦੀਆਂ ਤੇ ਬਿਠਾਇਆ ਤੇ ਸਾਡੇ ਨਾਲ ਵੀ ਕੋਈ ਮਾੜਾ ਥੋੜੀ ਕਰਨਗੇ। ਤੇ ਨਾਲੇ ਜਦੋਂ ਸਾਨੂੰ ਕਹਿ ਰਹੇ ਨੇ ਗਾਂਧੀ ਵਰਗੇ, ਨਹਿਰੂ ਵਰਗੇ ਲੀਡਰ, ਵੱਡੇ ਲੀਡਰ ਸੀ ਉਸ ਟਾਈਮ, ਕਿ ਉੱਤਰੀ ਭਾਰਤ ਵਿੱਚ ਇੱਕ ਵੱਖਰਾ ਖਿੱਤਾ ਘੜ ਦਿਆਂਗੇ, ਦੂਜਾ ਕਿਹਾ ਕਰੇ ਕੋਈ ਗੱਲ ਹੀ ਨਹੀਂ ਜੀ, ਕੋਈ ਕਾਨੂੰਨ ਉਹਨਾਂ ਟਾਈਮ ਪਾਸ ਨਹੀਂ ਹੋਊਗਾ ਜਿੰਨਾ ਟਾਈਮ ਪਹਿਲਾਂ ਇਹਨੂੰ ਸਿੱਖ ਮਾਨਤਾ ਨਹੀਂ ਦਿੰਦੇ। ਹੁਣ ਇਹੋ ਜਿਹੀਆਂ ਗੱਲਾਂ ਸੁਣ ਕੇ ਜਾਂ ਬਚਨ ਬਲਾਸ ਸੁਣ ਕੇ ਜੇ ਸਿੱਖਾਂ ਨੇ ਯਕੀਨ ਕੀਤਾ ਤਾਂ ਸਿੱਖਾਂ ਨੇ ਕੋਈ ਗਲਤੀ ਨਹੀਂ ਕੀਤੀ। ਸਿੱਖਾਂ ਨੂੰ ਲੱਗਿਆ ਕਿ ਅਸੀਂ ਇਹਨਾਂ ਦੇ ਨਾਲ ਨਿਭ ਸਕਦੇ ਹਾਂ। ਬੇਸ਼ੱਕ ਮਿਸਟਰ ਜਨਾਹ ਕਹਿੰਦਾ ਰਿਹਾ ਕਿ ਤੁਸੀਂ ਇਹਨਾਂ ਨੂੰ ਉਦੋਂ ਦੇਖੋਗੇ ਜਦੋਂ ਇਹ ਹਾਕਮ ਹੋਣਗੇ, ਹਿੰਦੂ ਦੀ ਹਕੀਕਤ ਤੁਸੀਂ ਉਦੋਂ ਜਾਣ ਸਕੋਗੇ ਜਦੋਂ ਇਹ ਹਾਕਮ ਹੋਣਗੇ। ਤੇ ਵਾਕਿਆ ਹੀ ਸਿੱਖ ਦੀ ਹਕੀਕਤ ਜੇ ਦੇਖਣੀ ਹੋਵੇ ਤਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ
ਜਾਂ ਰਿਆਸਤਾਂ ਵੇਲੇ ਰਾਜ ਭਾਗ ਦੀ ਤਾਕਤ ਹੱਥ ਵਿੱਚ ਸੀ, ਉਦੋਂ ਹੀ ਪਤਾ ਲੱਗਣਾ ਸੀ ਨਾ ਸਿੱਖ ਕਿੱਥੇ ਕੁ ਖੜਾ। ਤੇ ਸਿੱਖ ਨੇ ਤਾਂ ਨਿਭਾ ਕੇ ਦਿਖਾਤੀ। ਜਿੰਨੇ ਵੱਡੀਆਂ ਪੋਸਟਾਂ ਸੀ ਉਹਦੇ ਉੱਤੇ ਪ੍ਰਧਾਨ ਮੰਤਰੀ ਜਾਂ ਹੋਰ ਵੱਡੇ ਜਿਹੜੇ ਸੈਨਾਪਤੀ, ਤੇਜਾ ਸਿੰਘ, ਲਾਲ ਸਿੰਘ ਵਰਗੇ ਫੌਜਾਂ ਦੇ ਮੁਖੀ ਬਣਾਤੇ ਜੀ ਹਿੰਦੂਆਂ ਨੇ। ਬੜੇ ਵੱਡੇ ਵੱਡੇ ਸਿੱਖਾਂ ਨੇ ਮਰਾਤਬੇ ਜਿਹੜੇ ਆ ਉਹ ਰਾਜ ਭਾਗ ਦੇ ਵਿੱਚ ਬਖਸ਼ੇ। ਹੁਣ ਰਾਜ ਭਾਗ ਦੇ ਮਰਾਤਬੇ ਤਾਂ ਹੁਣ ਵੀ ਬਖਸ਼ੇ, ਪਰ ਸਿੱਖੀ ਦਾ ਘਾਣ ਕਰਾਉਣ ਲਈ ਚਾਹੇ KPS ਗਿੱਲ ਸੀ, ਚਾਹੇ ਬੇਅੰਤ ਸਿੰਘ ਸੀ, ਚਾਹੇ ਬਰਨਾਲਾ ਸੀ, ਚਾਹੇ ਬਾਦਲ ਸੀ, ਉਹਨਾਂ ਸਾਰਿਆਂ ਦੀ ਵਰਤੋਂ ਸਭ ਤੋਂ ਔਖਾ ਟਾਈਮ ਤਾਂ ਸਾਡੇ ਵੇਲੇ ਸਾਡੇ ਉੱਤੇ ਉਦੋਂ ਆਇਆ ਜਦੋਂ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸੀ। ਸੋ ਜਿਹੜਾ ਭਾਰਤੀ ਹਕੂਮਤੀ ਮਸ਼ੀਨਰੀ ਆ, ਜਿਹੜੀ ਹਿੰਦੂ ਤਵਾ ਦੇ ਏਜੰਡੇ ਤਹਿਤ ਚੱਲਦੀ ਆ, ਉਹ ਜਦੋਂ ਇਹ ਸਾਰਾ ਕੁਝ ਕਰਦੀ ਕਰਾਉਂਦੀ ਆ, ਉਹ ਤਾਂ ਸਿੱਖ ਦਾ ਪੱਖ ਵਾ ਨਾ ਕਿ ਉਹਨੂੰ ਉਹ ਆਪਦੇ ਨਜ਼ਰੀਏ ਤੋਂ ਗਲਤ ਮੰਨਦਾ। ਹਿੰਦੂ ਨਜ਼ਰੀਏ ਤੋਂ ਤਾਂ ਉਹ ਕਹਿੰਦੇ ਆ ਇਹ ਤਾਂ ਉਹ ਧਰਮ ਆ, ਉਹ ਫਲਸਫਾ ਜਿਹੜਾ ਸਾਡੇ ਸਿਧਾਂਤ ਦੇ ਉਲਟ ਵਾ। ਜਿਸ ਸਾਰੇ ਕਾਸੇ ਨੂੰ ਗੁਰਬਾਣੀ ਨੇ ਜਾਂ ਸਿੱਖ ਫਲਸਫੇ ਨੇ ਕਰਮਕਾਂਡ ਕਹਿ ਕੇ ਰੱਦ ਕੀਤਾ ਜਾਂ ਬ੍ਰਾਹਮਣਵਾਦ ਕਹਿ ਕੇ ਰੱਦ ਕੀਤਾ, ਜਿਸ ਸਾਰੇ ਕਾਸੇ ਬਾਰੇ ਵਿਪਰਨ ਕੀ ਰੀਤ ਕਹਿ ਕੇ ਕਲਗੀਧਰ ਸ਼ਹਿਨਸ਼ਾਹ ਨੇ ਗੁਰਸਿੱਖਾਂ ਨੂੰ ਹੁਕਮ ਕੀਤਾ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਵੀ ਮੈਂ ਤਾਂ ਸ਼ਕਲ ਬਣਾ ਦੇਖਾਂ ਇਹੋ ਜਿਹੇ ਬੰਦੇ ਦੀ ਜਿਹੜਾ ਗੁਰੂ ਗ੍ਰੰਥ ਜਿਹੜਾ ਸਿੱਖ ਧਰਮ ਦੇ ਉਲਟ ਚੱਲੇ ਤੇ ਵਿਪਰਨ ਕੀ ਰੀਤ ਨੂੰ ਅਪਣਾਵੇ। ਹੁਣ ਜਦੋਂ ਇਸ ਤਰੀਕੇ ਦੀ ਵਿਪਰਨ ਕੀ ਰੀਤ ਨੂੰ ਧਾਰਨ ਨਾ ਕਰਨ ਦੀ ਆਪਾਂ ਨੂੰ ਚੇਤਾਵਨੀ ਮਿਲੀ ਹੋਵੇ, ਤਾਂ ਜਿਹੜੇ ਵਿਪਰਨ ਕੀ ਰੀਤ ਦੇ ਧਾਰਨੀ ਆ ਉਹ ਸਾਨੂੰ ਕਿਉਂ ਬਖਸ਼ਣਗੇ? ਗਲਤੀ ਤਾਂ ਆਪਾਂ ਕੀਤੀ ਆ ਨਾ, ਜਿਹੜਾ ਆਪਾਂ ਆ ਕੇ ਇਹਨਾਂ ਦੇ ਲੜ ਲੱਗੇ ਆ। ਹੁਣ ਆਪਦੀ ਨੱਥ ਜਿਹੜੀ ਆ ਉਹ ਦੁਸ਼ਮਣ ਦੇ ਹੱਥ 'ਚ ਫੜਾ ਦਈਏ ਤੇ ਮੁੜ ਕੇ ਕਹੀਏ ਵੀ ਸਾਨੂੰ ਐਂ ਕਰਦਾ ਤੇ ਉਹ ਕਰਦਾ। ਗਲਤੀ ਤਾਂ ਆਪਣੇ ਬਜ਼ੁਰਗਾਂ ਨੇ, ਆਪਣੀ ਲੀਡਰਸ਼ਿਪ ਨੇ ਕੀਤੀ ਆ, ਹੱਥ ਪੈਰ ਬੰਨ੍ਹ ਕੇ ਦੁਸ਼ਮਣ ਦੇ ਮੂਹਰੇ ਸੁੱਟਦਾ। ਦੁਸ਼ਮਣ ਠੁੱਡੇ ਮਾਰੇ ਜਾਂ ਪਿਆਰ ਕਰੇ ਤਾਂ ਉਹਦੇ ਤੇ ਆ ਨਾ, ਤੇ ਉਹਦੇ ਹੱਥ ਵਿੱਚ ਸੀ ਗੱਲ ਤੇ ਉਹਨੇ ਬਾੜਾ ਚੁਣ ਲਿਆ, ਤਾਂ ਹੁਣ ਉਹਦੇ ਉੱਤੇ ਆਪਾਂ ਕੀ ਕਰ ਸਕਦੇ ਹਾਂ? ਸੋ ਜਿਹੜੀ ਗੱਲ ਆ ਕਿ ਉਹਨਾਂ ਨੇ ਮਿੱਥ ਲਿਆ ਹੋਇਆ ਵਾ ਕਿ ਸਿੱਖਾਂ ਨੂੰ ਇੱਕ ਕੌਮ ਦੇ ਰੂਪ ਦੇ ਵਿੱਚ ਅੱਗੇ ਵਧਣ ਨਹੀਂ ਦੇਣਾ, ਤੇ ਮਿਥਿਆ ਉਹਨਾਂ ਨੇ ਹੋਇਆ ਜਿਨ੍ਹਾਂ ਨੂੰ ਤੁਸੀਂ ਜਦੋਂ ਤਾਨੇ ਮਿਹਣੇ ਮਾਰਦੇ ਆ ਸਿੱਖ, ਆਪਾਂ ਜਦੋਂ ਆਪਾਂ ਉਹਨਾਂ ਨੂੰ ਪਿਛਲੀਆਂ ਗੱਲਾਂ ਚੇਤੇ ਕਰਾਉਂਦੇ ਆ, ਉਹ ਕਹਿੰਦੇ ਆ ਵੀ ਕੋਈ ਗੱਲ ਹੀ ਨਹੀਂ। ਆਪਾਂ ਜਦੋਂ ਕਹਿੰਦੇ ਆ ਕਿ 9ਵੇਂ ਪਾਤਸ਼ਾਹ ਨੇ ਅਜੀਮ ਸ਼ਹਾਦਤ ਦਿੱਤੀ ਤਿਲਕ ਜੰਜੂ ਦੀ ਰਾਖੀ ਲਈ, ਉਹ ਕਹਿੰਦੇ ਆ ਜੀ ਫੇਰ। ਤੇ ਜੇਕਰ ਆਪਾਂ ਕਹਿੰਦੇ ਆ ਕਿ ਤੁਹਾਡੇ ਜਿਹੜੇ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ ਵਿਕਦੀਆਂ ਸੀਗੀਆਂ ਲੜਕੀਆਂ, ਅਸੀਂ ਛੜਾ ਕੇ ਲਿਆਉਂਦੇ ਰਹੇ ਆ, ਕਹਿੰਦੇ ਅੱਛਾ ਫੇਰ ਕੀ ਕਰੀਏ? ਉਹ ਤਾਂ ਆਉਣ ਵਾਲੇ ਸਮਿਆਂ ਦੇ ਵਿੱਚ ਇਹੋ ਜਿਹੀਆਂ ਕਿਤਾਬਾਂ ਵੀ ਲਿਖਵਾ ਸਕਦੇ ਆ ਜਿਹਦੇ ਵਿੱਚ ਇਹ ਗੱਲ ਸਿੱਧ ਕਰ ਦਿੱਤੀ ਜਾਵੇ ਕਿ ਇਹੋ ਜਿਹਾ ਕਦੇ ਕੁਝ ਵਾਪਰਿਆ ਹੀ ਨਹੀਂ। ਪਹਿਲਾਂ ਹੀ ਬੜੀਆਂ ਇਹੋ ਜਿਹੀਆਂ ਲਿਖਤਾਂ ਕਿਤਾਬਾਂ ਮਾਰਕੀਟ ਵਿੱਚ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਆਧਾਰ ਬਣਾ ਦਿੱਤਾ ਗਿਆ ਕਿ 9ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਹਿੰਦੂ ਧਰਮ ਦੇ ਮਸਲਿਆਂ ਨਾਲ ਕੋਈ ਸੰਬੰਧ ਨਹੀਂ, ਤੇ ਇਹਨਾਂ ਦੇ ਕੋਈ ਆਪ ਦਾ ਮਸਲਾ ਸੀ। ਇਵੇਂ ਹੀ ਜਿਵੇਂ ਉਹ ਗਜ਼ਨੀ ਵਾਲੀ ਕਹਾਣੀ ਆ ਜਿਹੜੀ ਵੀ ਉੱਥੋਂ 22,000 ਛਡਵਾ ਕੇ ਨਾਦਰ ਸ਼ਾਹ ਵੇਲੇ ਲਿਆਂਦੀਆਂ ਨੇ, ਉਹ ਸਾਰੀ ਗੱਲ ਵੀ ਅਗਲੇ ਮਿਟਾ ਸਕਦੇ ਆ। ਉਹਨਾਂ ਦੇ ਹੱਥ 'ਚ ਮੀਡੀਆ ਤਾਕਤ ਆ, ਸੱਚ ਨੂੰ ਝੂਠ ਬਣਾ ਸਕਦੇ ਆ ਜੀ। ਉਹ ਬਹੁਤ ਹੀ ਜ਼ਿਆਦਾ ਭੈੜੇ ਤੇ ਬਹੁਤ ਹੀ ਜ਼ਿਆਦਾ ਪੁੱਠੇ ਦਿਮਾਗ ਵਾਲਿਆਂ ਨਾਲ ਵਾਹ ਪਿਆ ਹੋਇਆ, ਤੇ ਨਾਗ ਛੇੜ ਲਿਆ ਕਾਲਾ, ਮੰਤਰ ਯਾਦ ਨਹੀਂ, ਉਹ ਹਾਲ ਆ ਆਪਣਾ। ਆਪਾਂ ਤਾਂ ਸਾਂਝ ਹੀ ਉਹਦੇ ਨਾਲ ਪਾਈ ਆ। ਜਿਹੜਾ ਧਰਮ ਜਾਂ ਜਿਹੜਾ ਧਰਮ ਕਹਿਣਾ ਜਾਂ ਹਿੰਦੂ ਮਤ ਕਹਿਣਾ ਉਹਦਾ ਆਪੋ ਆਪਦੀ ਸਮਝ ਆ, ਪਰ ਕਾਨੂੰਨੀ ਤੌਰ ਦੇ ਉੱਤੇ ਲਾ ਲਓ ਤਾਂ ਵੀ ਉੱਥੇ ਕੋਈ ਗੱਲ ਨਹੀਂ ਪੱਲੇ ਪੈਂਦੀ ਵੀ ਹਿੰਦੂ ਕੌਣ ਆ, ਹਿੰਦੂ ਦੀ ਕੀ ਨਿਸ਼ਾਨੀ ਹੈ। ਹੁਣ ਜਦੋਂ ਉਹ ਇਹ ਗੱਲ ਕਹਿੰਦੇ ਆ ਕਿ ਸਾਡੀ ਕੋਈ ਪੱਕੀ ਵਿਚਾਰਧਾਰਾ ਹੈ ਹੀ ਨਹੀਂ, ਆਪ ਕਿਹਾ ਮੋਹਨ ਭਾਗਵਤ ਦਾ ਬਿਆਨ ਆ, ਅੱਜ ਸਾਰੇ ਮੀਡੀਆ 'ਚ ਛਪਿਆ, ਤੇ ਉੱਥੇ ਫਿਰ ਕੀ? ਹੁਣ ਦੇਖੋ ਅੱਜ ਕੱਲ ਗਾਂ ਦਾ ਮਾਸ ਖਾਣ ਵਾਲਿਆਂ ਦੇ ਦੁਆਲੇ ਹੋਇਆ ਹਿੰਦੂ। ਅੱਜ ਮੁਸਲਮਾਨਾਂ ਦਾ ਕਟਾਪਾ ਚਾੜਨ ਦੇ ਲਈ ਜਾਂ ਆਪਦੀ ਹਿੰਦੂ ਜਿਹੜੀ ਸ਼ਕਤੀ ਆ ਉਹਦਾ ਆਭਾਰ ਕਰਨ ਦੇ ਲਈ ਕੋਈ ਮੁੱਦਾ ਚਾਹੀਦਾ। ਅਸਲ ਵਿੱਚ ਤਾਂ ਵੀ ਕੋਈ ਇਹੋ ਜਿਹਾ ਮੌਕਾ ਚਾਹੀਦਾ ਜਿਹਦੇ ਨਾਲ ਹਿੰਦੂ ਭਾਈਚਾਰੇ ਦੇ ਅੰਦਰ ਇੱਕ ਜੋਸ਼, ਇੱਕ ਜੰਗ ਦਾ ਮਾਹੌਲ ਜਿਹੜਾ ਹੈ ਉਹ ਪੈਦਾ ਕੀਤਾ ਜਾ ਸਕੇ। ਉਹਦੇ ਲਈ ਫਿਰ ਗਾਂ ਦਾ ਮੁੱਦਾ ਲੱਭ ਲਿਆ ਵੀ ਗਾਂ ਦਾ ਮਾਸ ਜਿਹੜਾ ਬੜਾ ਪਵਿੱਤਰ ਆ, ਤੇ ਜਿਹੜਾ ਗਾਂ ਦਾ ਮਾਸ ਕਰਦੇ ਖਾਂਦੇ ਨੇ ਵੀ ਉਹ ਗਲਤ ਨੇ, ਉਹਨਾਂ ਨੂੰ ਮਾਰਨਾ ਚਾਹੀਦਾ। ਬੜੇ ਵੱਡੇ ਪੱਧਰ ਦੇ ਉੱਤੇ ਗਊ ਰੱਖਿਆ ਦਾ ਮਸਲਾ ਜਿਹੜਾ ਹੈ
ਉਹ ਸਾਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਤੇ ਜਦੋਂ ਚਾਹੁੰਦੇ ਆ ਜਿਹਨੂੰ ਮਰਜ਼ੀ ਛਿੱਤਰ ਫੇਰ ਸਕਦੇ ਆ। ਇਹਦੇ ਇਸ ਤੱਥ ਨੂੰ ਕੋਈ ਨਹੀਂ ਚੇਤੇ ਕਰਨ ਕਰਾਉਣ ਨੂੰ ਤਿਆਰ ਕਿ ਭਾਰਤ ਦੇ ਵਿੱਚ ਸਭ ਤੋਂ ਵੱਡੇ ਜਿਹੜੇ ਬੀਫ ਦੇ, ਗਾਂ ਦੇ ਮਾਸ ਦੇ ਸਪਲਾਇਰ ਨੇ, ਜਿਹੜੇ ਦੂਜੇ ਮੁਲਕਾਂ ਨੂੰ ਗਾਂ ਦਾ ਮਾਸ ਜਾਂਦਾ ਹੈ, ਉਹ ਸਾਰੇ ਦੇ ਸਾਰੇ ਧਨਾੜ ਹਿੰਦੂ ਨੇ। ਕਿਸੇ ਦੀ ਜ਼ਰੂਰਤ ਨਹੀਂ ਹੈਗੀ ਉਹਨਾਂ ਬੀਫ ਦੇ ਸਪਲਾਇਰਸ ਨੂੰ, ਉਹਨਾਂ ਦੀਆਂ ਫੈਕਟਰੀਆਂ ਨੂੰ ਨਿਸ਼ਾਨਾ ਬਣਾ ਲਵੇ। ਪਰ ਆਮ ਕੋਈ ਬੰਦਾ ਜਿਹੜਾ ਟਰੱਕ ਦੇ ਵਿੱਚ, ਗੱਡੀ ਦੇ ਵਿੱਚ ਗਾਵਾਂ ਲਈ ਜਾਂਦਾ ਹੋਵੇ, ਉਹਨੂੰ ਘੇਰ ਕੇ ਉਹਨੂੰ ਮਾਰਨਾ, ਕੁੱਟਣਾ ਜਾਂ ਹੋਰ ਗਾਂ ਫਰਿੱਜ ਦੇ ਵਿੱਚ ਜਾ ਕੇ ਦੇਖਦੇ ਨੇ ਵੀ ਤੇਰੇ ਫਰਿੱਜ 'ਚ ਕੀ ਪਿਆ ਹੋਇਆ, ਗਾਂ ਦਾ ਮੀਟ ਆ ਕਿ ਤੂੰ ਕੋਈ ਹੋਰ ਰੱਖਿਆ ਹੋਇਆ, ਗਾਂ ਦਾ ਮਾਸ ਆ ਕੋਈ ਹੋਰ ਮਾਸ ਆ। ਤੋ ਜਿਸ ਨੂੰ ਜਦੋਂ ਚਾਹਣ ਉਹਨੂੰ ਮਾਰ ਕੁੱਟ ਸਕਦੇ ਆ, ਇਹ ਕਹਿ ਕੇ ਕਿ ਗਾਂ ਦਾ ਮਾਸ ਜਾਂ ਗਾਂ ਨੂੰ ਮਾਰਨ ਨੂੰ ਫਿਰਦਾ ਸੀ ਜਾਂ ਗਾਂ ਮਾਰਤੀ ਜੀ ਇਹਨੇ। ਅੱਜ ਜਿਸ ਹਿੰਦੂ ਤਵਾ ਨੂੰ ਗਾਂ ਦਾ ਹਾਮੀ ਦੇਖ ਰਹੇ ਆ, ਗਾਂ ਦੇ ਰੱਖਿਅਕ ਦੇ ਰੂਪ 'ਚ ਦੇਖ ਰਹੇ ਆ, ਬੜੇ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਇਸ ਗੱਲ ਦਾ ਨਾ ਪਤਾ ਹੋਵੇ। ਬਾਹਲੀ ਦੁਨੀਆ ਨੂੰ ਪਤਾ ਵਾ ਕਿ ਬੀਤੇ ਸਮੇਂ ਦੇ ਵਿੱਚ ਇਹ ਵੀ ਗੱਲ ਹੋਈ ਆ ਹਿੰਦੂਆਂ ਦੇ ਵਿੱਚ ਕਿ ਜਿਹੜਾ ਗਾਂ ਦਾ ਮਾਸ ਨਹੀਂ ਖਾਂਦਾ ਜਾਂ ਵਿਆਹ ਦੇ ਮੌਕੇ ਗਾਂ ਨਹੀਂ, ਜਿਹਨੇ ਗਾਂ ਦਾ ਮਾਸ ਨਹੀਂ ਪਾਇਆ ਬਰਾਤੀਆਂ ਲਈ, ਵੀ ਉਹ ਗਲਤ ਆ ਬੰਦਾ। ਪੁਰਾਣੇ ਜਿਹੜੇ ਇਤਿਹਾਸਕ ਗ੍ਰੰਥ ਨੇ ਜਾਂ ਸਰੋਤ ਨੇ, ਉਹਨਾਂ ਸਾਰਿਆਂ ਦੇ ਵਿੱਚ ਗਾਂ ਦਾ ਮਾਸ ਖਾਣ ਦੀਆਂ ਗਵਾਹੀਆਂ ਮਿਲਦੀਆਂ ਨੇ। ਹਰ ਮੋੜ ਦੇ ਉੱਤੇ ਗਾਂ ਦਾ ਮੀਟ ਖਾਧਾ ਗਿਆ, ਗਾਂ ਖਾਧੀ ਗਈ ਹੈ। ਅੱਜ ਜਿਹੜਾ ਹੈ ਉਹ ਗਾਂ ਦਾ ਮਾਸ ਖਾਣ ਵਾਲੇ ਗਲਤ ਹੋ ਗਏ। ਹਕੀਕਤ ਕੀ ਹੈ, ਪੁਆਇੰਟ ਨੂੰ ਸਮਝਣ ਦੀ ਲੋੜ ਆ। ਜਦੋਂ ਉਹਨਾਂ ਨੂੰ ਲੱਗਦਾ ਸੀ ਕਿ ਗਾਂ ਦਾ ਮਾਸ ਖਾਣਾ ਠੀਕ ਆ, ਉਦੋਂ ਉਹਨਾਂ ਨੇ ਸਾਰੀ ਦੁਨੀਆ ਨੂੰ ਇਸ ਗੱਲ ਦੇ ਵੱਲ ਲੈ ਜਾਂਦਾ ਕਿ ਖਾਓ, ਜਿਹੜਾ ਨਹੀਂ ਖਾਂਦਾ ਉਹ ਗਲਤ ਆ। ਅੱਜ ਉਹਨਾਂ ਨੂੰ ਲੱਗਦਾ ਕਿ ਜੇਕਰ ਕੋਈ ਮੁੱਦਾ ਭੜਕਾਉਣਾ ਤਾਂ ਗਾਂ ਦੇ ਮਾਸ ਤੇ ਭੜਕਾ ਸਕਦੇ ਆ, ਤਾਂ ਉਹਨਾਂ ਨੇ ਇਹ ਗੱਲ ਕਹਿਤੀ ਕਿ ਗਾਂ ਦਾ ਮਾਸ ਜਿਹੜਾ ਖਾਣ ਵਾਲੇ ਨੇ ਉਹ ਗਲਤ ਨੇ। ਸੋ ਜਿਹੜਾ ਉਹਨਾਂ ਦਾ ਸਟਾਈਲ ਆ, ਜੇ ਉਹ ਚਾਹਣ ਤਾਂ ਉਹ ਆਰਾਮ ਨਾਲ ਕਹਿ ਸਕਦੇ ਆ ਕਿ ਰਾਮਚੰਦਰ ਇੱਕ ਰਾਜਾ ਹੀ ਸੀ, ਕ੍ਰਿਸ਼ਨ ਜਿਹੜਾ ਸੀ ਇੱਕ ਰਾਜਾ ਹੀ ਸੀ, ਉਹਨਾਂ ਦੀਆਂ ਰਾਜਾਂ ਦੀਆਂ ਲੜਾਈਆਂ ਨੇ, ਇਹ ਤਾਂ ਰਾਮਾਇਣ ਤੇ ਮਹਾਭਾਰਤ ਨਾਵਲ ਨੇ, ਇਹ ਗੱਲ ਕਹਿ ਸਕਦੇ ਆ ਬੜੀ ਮੌਜ ਨਾਲ। ਹਿੰਦੂਆਂ ਦੇ ਵਿੱਚੋਂ ਬੜੇ ਬੰਦੇ ਹੁਣ ਕਹਿੰਦੇ ਵੀ ਨੇ। ਪਰ ਜੇਕਰ ਉਹਨਾਂ ਨੂੰ ਲੱਗਦਾ ਕਿ ਨਹੀਂ ਨਹੀਂ ਅੱਜ ਉਹਨੂੰ ਭਗਵਾਨ ਬਣਾ ਕੇ ਗੁਜ਼ਾਰਾ ਵਾ ਤੇ ਅਸੀਂ ਜਿਹੜਾ ਹੈ ਉਹਨੂੰ ਭਗਵਾਨ ਕਹਿਣਾ, ਤਾਂ ਫਿਰ ਉਹ ਭਗਵਾਨ ਕਹਾਉਣ ਦੀ ਜਿੱਦ ਫੜ ਲੈਂਦੇ ਆ। ਸੋ ਹਿੰਦੂ ਦਾ ਪੱਕਾ ਵਿਚਾਰ ਕਦੇ ਵੀ ਤੁਹਾਨੂੰ ਕਿਸੇ ਵੀ ਨੁਕਤੇ ਉੱਤੇ ਨਹੀਂ ਮਿਲ ਸਕਦਾ। ਇਹ ਗੱਲ ਅੱਜ ਮੋਹਨ ਭਾਗਵਤ ਨੇ ਵੀ ਕਹਿਤੀ ਆ ਵੀ ਸਾਡੀ ਕੋਈ ਪੱਕੀ ਵਿਚਾਰਧਾਰਾ ਨਹੀਂ ਹੈਗੀ, ਨਾ ਕੋਈ ਪੱਕੀ ਕਿਤਾਬ ਆ ਜਿਹਦੇ ਵਿੱਚੋਂ ਤੁਸੀਂ ਸਾਨੂੰ ਸਮਝ ਲਵੋ। ਉਹਦਾ ਕੋਈ ਰੰਗ ਰੂਪ ਨਹੀਂ, ਉਹ ਹਵਾ ਆ, ਜਿੱਧਰ ਨੂੰ ਮਰਜੀ ਉਹ ਗੱਲ ਨੂੰ ਬਾਤ वो कीजिए हो जिसके हजार पहलू कोई तो पहलू बच जाए बात बदलने के लिए। ਹੁਣ ਜਿੱਥੇ ਇਸ ਤਰੀਕੇ ਦੇ ਖਿਆਲਾਤ ਨੇ, ਉਹਨਾਂ ਨਾਲ ਉਹਨਾਂ ਬੰਦਿਆਂ ਦਾ ਕੀ ਮੇਲ ਆ, ਕਿਵੇਂ ਭਿੜਨਗੇ ਸਿੱਖ ਉਹਨਾਂ ਨਾਲ। ਸਿੱਖ ਨੇ ਤਾਂ ਜਿਹੜੀ ਗੱਲ ਮੂੰਹ ਚੋਂ ਕੱਢਤੀ ਉਹ ਤੇ ਡਟਿਆ ਰਹਿਣਾ ਕਿ ਅਸੀਂ ਤਾਂ ਜੀ ਇਸ ਗੱਲ ਤੇ ਖੜੇ ਆ, ਅਸੀਂ ਇਹ ਗੱਲ ਕਹੀ ਆ ਤੇ ਇਹ ਤੇ ਪਹਿਰਾ ਦਿੰਦੇ ਆ, ਦ੍ਰਿੜਤਾ ਸਾਡੀ। ਹੁਣ ਦੂਜੇ ਪਾਸੇ ਉਹ ਜਿਹੜੀ ਗੱਲ ਉਹਨੂੰ ਉਹ ਤੁਸੀਂ ਕਹਿੰਦੇ ਸਿੱਖ ਕਹਿੰਦਾ ਮੁੱਕਰ ਗਿਆ, ਉਹਦੇ ਲਈ ਮੁੱਕਰਨਾ ਕੋਈ ਗੱਲ ਹੀ ਨਹੀਂ। ਇਹ ਜਿਹੜੀ ਬਿਰਤੀ ਆ ਇਹਦੇ ਵਿੱਚੋਂ ਹੀ ਇਹ ਗੱਲ ਨਿਕਲਦੀ ਆ ਕਿ ਸਿੱਖ ਕਦੇ ਕਾਮਯਾਬ ਵਪਾਰੀ ਨਹੀਂ ਬਣ ਸਕਦਾ। ਜਿਵੇਂ ਇੱਕ ਛੋਟੀ ਜੀ ਦੁਕਾਨ ਪਾ ਕੇ ਲਾਲਾ ਜੀ ਦਾ ਬੇਟਾ ਜਦੋਂ ਬਹਿ ਜਾਂਦਾ, ਉਹ 5 ਸਾਲ ਦੇ ਵਿੱਚ ਸਾਰੇ ਪਿੰਡ ਨੂੰ ਕਰਜ਼ਾਈ ਕਰ ਸਕਦਾ। ਸਾਰੇ ਪਿੰਡ 'ਚ ਹੁੰਦਾ ਵੀ ਇਸ ਘਰ ਨੇ ਇੰਨੇ ਦੇਣੇ, ਇਸ ਘਰ ਨੇ ਇੰਨੇ ਦੇਣੇ ਲਾਲਾ ਜੀ ਦੀ ਦੁਕਾਨ ਤੇ 200 400 ਕਿੱਲਿਆਂ ਵਾਲੇ ਜਿਹੜੇ ਜੱਟ ਜ਼ਿਮੀਂਦਾਰ ਨੇ, ਕੋਠੀਆਂ ਕਾਰਾਂ ਬੰਗਲੇ ਵਾਲੇ ਆ, ਉਹ ਉਹਦੇ ਮਥਾਜ ਬਣੇ ਫਿਰਦੇ ਹੁੰਦੇ ਨੇ। ਉਹ ਹੈਰਾਨ ਹੋਏ ਰਹਿੰਦੇ ਨੇ ਕਿ ਵੀ ਇਹਦੀ ਨਿੱਕੀ ਜੀ ਹੱਟੀ ਆ, ਇਹ ਸਾਰਾ ਕੁਝ ਇਹਦੇ 'ਚੋਂ ਹੀ ਬਣਾਈ ਜਾਂਦਾ ਤੇ ਅਸੀਂ ਐਡੇ ਐਡੇ ਕਾਰਾਂ। ਵਪਾਰ ਜਿਹੜਾ ਹੈ, ਵਪਾਰ ਦੀਆਂ ਘੁੰਡੀਆਂ ਜਿਹੜੀਆਂ ਨੇ, ਜਿੱਥੋਂ ਜਾ ਕੇ ਸਿੱਖਣੀਆਂ ਸਿਖਾਉਣੀਆਂ ਨੇ, ਉਹ ਸਾਰਾ ਮਨ ਤਾਂ ਉਹਦੇ ਕੋਲ ਪਿਆ। ਸੋ ਜਿਹੜਾ ਹਿੰਦੂ ਮਾਨਵਾ ਤੇ ਸਿੱਖ ਮਾਨਵਾ, ਦੋਨਾਂ ਦੀ ਬਣਤਰ, ਦੋਨਾਂ ਦੇ ਪਿਛੋਕੜ, ਦੋਨਾਂ ਦੇ ਆਧਾਰ ਵੱਖੋ ਵੱਖਰੇ ਆ ਤੇ ਹੋ ਗਏ 1947 ਚ ਇਕੱਠੇ। ਤੇ ਹੁਣ ਕਿਵੇਂ ਚੱਲਿਆ ਜਾ ਸਕਦਾ? ਪਹਿਲੇ ਦਿਨ ਤੋਂ ਹੀ ਹਿੰਦੂ ਮਨ ਨੇ, ਨਾਲੇ ਦੇਖੋ ਲਾਲਾ ਬਿਰਤੀ ਦੁਕਾਨਦਾਰ ਬਿਰਤੀ ਹੈ, ਨਾਲੇ ਤਾਂ ਭਾਜੀ ਵੀਰ ਜੀ ਕਹੀ ਜਾਣਾ। ਜਦੋਂ ਦੁਕਾਨ ਤੇ ਜਾਓ, ਜਾਣ ਸਾਰ ਕਹਿਣਗੇ ਆਓ ਜੀ, ਪਹਿਲਾਂ ਨੌਕਰ ਨੂੰ ਭੱਜ ਕੇ ਜਾਓ, ਇਹ ਨੌਕਰ ਉੱਥੋਂ ਵੇਟਰ ਲੈ ਕੇ ਆ, ਕੋਕ ਫੜਾ, ਜੇ ਕਰੋ ਕਰ।
ਤੇ ਗਾਹਕ ਨੂੰ ਛੱਡਣਾ ਨਹੀਂ, ਪਿਆਰ ਨਾਲ ਮੁੱਲ ਦੇਣਾ, ਨਾਲੇ ਵੀਰ ਜੀ ਭੈਣ ਜੀ ਕਰੀ ਜਾਣਾ, ਤੇ ਲੋਦਾ ਪੂਰਾ ਟਕਾ ਕੇ ਟੀਕਾ ਲਾਉਣਾ। ਤੇ ਜਿਹੜਾ ਕੋਕ ਪਲਾਇਆ ਹੁੰਦਾ ਉਹਦਾ 1 ਪਲਾਇਆ ਹੁੰਦਾ 20 ਰੁਪਏ ਦਾ, ਕੋਕ ਜਿਹੜਾ ਹੈਗਾ 200 ਚ ਠੁੱਕਦਾ। ਹੁਣ ਜਿਹੜੀ ਇਹ ਸੋਚ ਆ, ਇਹ ਜਿਹੜੀ ਬਿਰਤੀ ਆ, ਇਹਦੇ ਨਾਲ ਜਦੋਂ ਸਿੱਖ ਮਨ ਦਾ ਟਕਰਾਅ ਹੁੰਦਾ ਤਾਂ ਦੋਨਾਂ 'ਚ ਟਕਰਾਅ ਜਿਹੜਾ ਹੈਗਾ ਕੌਮੀ ਰੂਪ ਦੇ ਵਿੱਚ, ਦੋਨਾਂ ਕੌਮਾਂ ਦਾ ਏਜੰਡਾ, ਦੋਨਾਂ ਕੌਮਾਂ ਦਾ ਸੋਚ ਪ੍ਰਬੰਧ ਬਿਲਕੁਲ ਵੱਖੋ ਵੱਖਰਾ ਵਾ। ਸਿੱਖ ਅਤੇ ਹਿੰਦੂ ਕੌਮ ਦੇ ਰਿਸ਼ਤੇ ਆ ਜਿਹੜੇ, ਉਹ ਸਮਾਨ ਅੰਤਰ ਤਾਲਮੇਲ ਵਾਲੇ ਨਹੀਂ ਹੈਗੇ, ਉਹ ਇੱਕ ਦੂਜੇ ਦੇ ਉਲਟ ਨੇ। ਤੇ ਇਸੇ ਕਰਕੇ ਸਾਡੇ ਦੋਨਾਂ ਕੌਮਾਂ ਦੇ ਲਈ ਇਸ ਖਿੱਤੇ ਵਿੱਚ ਹਾਲਾਤ ਜਿਹੜੇ ਨੇ ਉਹ ਸੁਖਾਵੇਂ ਨਹੀਂ ਰਹੇ। ਪੰਜਾਬ ਦੀ ਧਰਤੀ ਉੱਤੇ ਜਾਂ ਭਾਰਤ ਦੇ ਵਿੱਚ ਸਿੱਖ ਤੇ ਹਿੰਦੂ ਉਸ ਵੇਲੇ ਹੀ ਸੁਖਾਵੇਂ ਤੇ ਸਹਿਜ ਹਾਲਾਤਾਂ ਵਿੱਚ ਰਹਿ ਸਕਦੇ ਆ ਜਦੋਂ ਹਿੰਦੂ ਬਿਲਕੁਲ ਮਿੱਥ ਕੇ ਇਹ ਕੰਮ ਕਰੇ ਕਿ ਮੈਂ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੇ ਲਈ ਕਦੇ ਕੋਈ ਨਾਂਹਵਾਚਕ ਸੋਚ ਨਹੀਂ ਰੱਖਣੀ, ਜਦੋਂ ਮਿੱਥ ਕੇ ਰੱਖੇ ਇਹ ਗੱਲ। ਕਿਉਂਕਿ ਜਿਹੜੀ ਸਹਿਜਤਾ ਵਾ, ਜਦੋਂ ਉਹ ਆਰਾਮ ਦੇ ਨਾਲ ਵਿਚਰਦਾ ਉਦੋਂ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ ਹਿੰਦੂ ਨੂੰ ਕਿ ਕਦੋਂ ਉਹ ਸਿੱਖ ਹਿੱਤਾਂ ਦੇ ਨਾਲ ਖਹਿ ਰਿਹਾ ਤੇ ਕਦੋਂ ਸਿੱਖ ਹਿੱਤਾਂ ਦਾ ਨੁਕਸਾਨ ਕਰ ਗਿਆ, ਕਿਉਂਕਿ ਉਹਦੀ ਸਹਿਜਤਾ ਵਿੱਚ ਵੀ ਬੜਾ ਵੱਡਾ ਅਟੈਕ, ਬੜਾ ਵੱਡਾ ਖਤਰਾ ਪਿਆ। ਜਦੋਂ ਇੱਕ ਹਿੰਦੂ ਬਹੁਤ ਹੀ ਮਾਸੂਮ ਤੇ ਖੂਬਸੂਰਤੀ ਭਰੇ ਅੰਦਾਜ਼ ਵਿੱਚ ਸਿੱਖ ਧਰਮ ਦੇ ਦਾਇਰੇ ਦੇ ਅੰਦਰ ਆਉਂਦਾ ਹੈ, ਉਸ ਵੇਲੇ ਉਹ ਨਾਲ ਉਹ ਸਾਰਾ ਕੁਝ ਚੱਕ ਕੇ ਆ ਜਾਂਦਾ ਜਿਹੜਾ ਕੁਝ ਸਿੱਖੀ ਦੇ ਹਿੱਤਾਂ ਲਈ ਘਾਤਕ ਆ। ਹੁਣ ਇਹਨਾਂ ਗੱਲਾਂ ਨੂੰ ਪ੍ਰੈਕਟੀਕਲੀ ਜਿੰਨਾ ਟਾਈਮ ਨਹੀਂ ਵਿਚਾਰਦੇ, ਜਿੰਨਾ ਟਾਈਮ ਦੋਨੇ ਕੌਮਾਂ ਦੇ ਮਸਲਿਆਂ ਉੱਤੇ ਚਿੰਤਾ ਉਵੇਂ ਨਹੀਂ ਹੁੰਦੀ ਜਿਵੇਂ ਅਸਲ ਵਿੱਚ ਹੋਣੀ ਚਾਹੀਦੀ ਹੈ, ਦੋਨਾਂ ਕੌਮਾਂ ਨੂੰ ਇੱਕ ਦੂਜੇ ਦੇ ਉੱਤੇ ਇਤਰਾਜ਼, ਸ਼ੰਕੇ, ਨਫ਼ਰਤ, ਬੈਰ ਵਿਰੋਧ, ਕਾਟੋ ਕਲੇਸ਼, ਸੰਤਾਪ ਜਿਹੜਾ ਹੈਗਾ ਇਦਾਂ ਹੀ ਰਹੂਗਾ। ਸੋ ਇਸ ਏਜੰਡੇ ਉੱਤੇ ਅਸੀਂ ਅੱਗੇ ਵੀ ਗੱਲ ਕਰਾਂਗੇ ਕਿ ਕਿਵੇਂ ਇੱਕ ਏਜੰਡਾ ਜਿਹੜਾ ਹੈ ਉਹ ਇੱਥੇ ਲੈ ਆਂਦਾ ਗਿਆ ਆ ਜਿਹੜਾ ਸਿੱਖਾਂ ਦੀ ਸ਼ਕਤੀ ਨੂੰ ਡਿਵਾਈਡ ਕਰਨ, ਕਨਫਿਊਜ਼ ਕਰਨ ਤੇ ਪੰਥਕ એનર્ਜੀ ਤੇ ਰਿਸੋਰਸਸ ਨੂੰ ਵੇਸਟ ਕਰਨ ਦੇ ਲਈ ਲੈ ਆਂਦਾ ਗਿਆ। ਅਗਲੇ ਪ੍ਰੋਗਰਾਮਾਂ ਦੇ ਵਿੱਚ ਉੱਤੇ ਚਰਚਾ ਕਰਾਂਗੇ। ਅੱਜ ਲਈ ਇੰਨਾ ਹੀ ਕਾਫੀ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।